ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 9 ਅਗਸਤ ਦਿਨ ਮੰਗਲਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗਰਾਇਆ ਸੈਨ ਹੋਜ਼ੇ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਜੇ ਸ਼ੁਰੂ ਕਰਦੇ ਹਾਂ। ਗਗਨੇਜਾ ਹਮਲੇ ਦੇ ਉੱਤੇ ਮੱਘ ਗਈ ਪੰਜਾਬ ਦੀ ਸਿਆਸਤ, ਪੰਜਾਬ ਭਾਜਪਾ ਰਾਜਨਾਥ ਦੇ ਦਰਬਾਰ 'ਚ। ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਹੈ ਜੀ। ਮਸਲਾ ਇੱਥੇ ਇਹ ਨਹੀਂ ਹੈ ਕਿ ਕਿਹਨੇ ਕੀਤਾ ਜੀ, ਕੀ ਹੋਇਆ, ਕਦੋਂ ਫੜੇ ਜਾਣਗੇ। ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਵਾਪਰਦੀਆਂ ਨੇ ਪੰਜਾਬ ਦੇ ਵਿੱਚ ਰਹਿ ਕੇ, ਇਹ ਹੁਣ ਕਿਉਂ ਦਿੱਤੀਆਂ ਜਾ ਰਹੀਆਂ। ਸਭ ਤੋਂ ਵੱਡਾ ਸਵਾਲ ਇਹ ਆ। ਹੁਣ ਤੁਸੀਂ CCTV ਦੀ ਜਿਹੜੀ ਉਹ ਫੁਟੇਜ ਵੇਖੋ, ਜਿਹੜੀ ਇਹਨਾਂ ਨੇ ਜਨਤਕ ਕੀਤੀ ਹੈ, ਉਹਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਉਣ ਡਿਆ ਹੈ ਕਿ ਦੋ ਬੰਦੇ ਆ ਜਿਹੜੇ ਜੋਤੀ ਚੌਂਕ ਦੇ ਵਿੱਚ ਇਹ ਸਭ ਕੁਝ ਹੋਇਆ। ਜੋਤੀ ਚੌਂਕ ਜਿਹਨੇ ਵੀ ਵੇਖਿਆ ਉਹਨੂੰ ਪਤਾ ਹੈ ਕਿ ਬੜਾ ਭੀੜ ਭਾੜ ਵਾਲਾ ਇਲਾਕਾ ਹੈ ਜਲੰਧਰ ਦਾ। ਉਹ ਦੋਵੇਂ ਲਗਭਗ 8 ਵਜੇ ਦਾ ਟਾਈਮ ਆ। ਉਹ ਦੋਵੇਂ ਜਿਹੜੇ ਮੋਟਰਸਾਈਕਲ ਸਵਾਰ ਆ, ਉਹ ਨਕਾਬ ਵਾਂਗੂ ਉਹਨਾਂ ਨੇ ਮੂੰਹ ਤੇ ਕੱਪੜਾ ਓੜਿਆ, ਜਦ ਕਿ ਕੋਈ ਵੀ ਬੰਦਾ ਆਸੇ ਪਾਸੇ ਹੈ ਜਿਹੜਾ ਉਹ ਇਸ ਤਰ੍ਹਾਂ ਮੂੰਹ ਲਿਟ ਕੇ ਨਹੀਂ ਵੇਖਿਆ ਜਾ ਸਕਦਾ। ਜਦ ਕਿ ਦਿਨੇ ਤਾਂ ਅਸੀਂ ਦੇਖਦੇ ਹਾਂ ਕੁਝ ਲੋਕ ਧੁੱਪ ਤੋਂ ਬਚਣ ਲਈ ਕੱਪੜਾ ਓੜ ਲੈਂਦੇ ਆ, ਕੁਝ ਲੋਕ ਮੂੰਹ ਢੱਕ ਲੈਂਦੇ ਆ ਧੂੜ ਫੱਕੇ ਤੋਂ। ਪਰ ਇੱਥੇ ਬਹੁਤ ਅਚਰਜ ਜੇ ਵਾਲੀ ਗੱਲ ਹੈ ਕਿ ਹਨੇਰੇ ਪੈ ਕੋਈ ਇਸ ਤਰ੍ਹਾਂ ਮੂੰਹ ਢੱਕ ਕੇ ਬਾਜ਼ਾਰ ਚੋਂ ਲੰਘਿਆ ਜਾਂਦਾ ਹੋਵੇ, ਤੇ ਉਹ ਵੀ ਉਸ ਸ਼ਹਿਰ ਦੇ ਵਿੱਚ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਦਾ ਗੜ੍ਹ ਹੈ, ਜਿੱਥੇ PAP ਸੈਂਟਰ ਆ, ਜਿੱਥੇ ਹੋਰ ਬਟਾਲੀਅਨਾਂ ਬੈਠੀਆਂ, ਉਹੋ ਜਿਹੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਬੰਦੇ ਜਿਹੜੇ ਉਹ ਤੁਰ ਜਾਣ, ਨਾਕਿਆਂ ਦੇ ਵਿੱਚੋਂ ਲੰਘ ਜਾਣ, ਅੱਗੇ ਬਾਜ਼ਾਰ ਦੇ ਵਿੱਚ ਆ ਕੇ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਜਾਣ, ਬੜਾ ਵੱਡਾ ਸਵਾਲ ਹੈ। ਦੂਜੀ ਗੱਲ ਇਹ ਹੈ ਕਿ ਉਹ ਆਰਾਮ ਦੇ ਨਾਲ ਆਪਣਾ ਕੰਮ ਕੱਢ ਕੇ ਆਰਾਮ ਨਾਲ ਜਾਂਦੇ ਆ। ਉਸ ਤੋਂ ਬਾਅਦ ਵੀ ਕੋਈ ਹਿਲਜੁਲ ਨਹੀਂ ਹੋਈ, ਕੋਈ ਉਹ ਕਿਤੇ ਕੋਈ ਇਹੋ ਜਿਹਾ ਸਬੱਬ ਨਹੀਂ ਬਣਿਆ ਜਿੱਥੇ ਪੁਲਿਸ ਕਹਿ ਲਈਏ ਆਪਾਂ ਕਿ ਮੌਕੇ ਤੇ ਪਹੁੰਚ ਗਈ ਹੋਵੇ। ਕਿਤੇ ਵੀ ਪੰਜਾਬ ਦੀ ਪੁਲਿਸ ਜਦੋਂ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ, ਕਿਤੇ ਵੀ ਆਪਾਂ ਨੂੰ ਇਹੋ ਜਿਹਾ ਕੋਈ ਵੀ ਦਿਨ ਯਾਦ ਨਹੀਂ ਜਦੋਂ ਕੋਈ ਸਲੱਖਣਾ ਦਿਨ ਇਹੋ ਜਿਹਾ ਚੜ੍ਹਿਆ ਹੋਵੇ ਕਿ ਇਹਨਾਂ ਨੇ ਏਡੇ ਵੱਡੇ ਹਮਲਾਵਰ ਜਾਂ ਏਡੀ ਵੱਡੀ ਘਟਨਾ ਹੋਣ ਤੋਂ ਪਹਿਲਾਂ ਹੀ ਦਬੋਚ ਲਿਆ ਹੋਵੇ, ਜਾਂ ਘਟਨਾ ਨੂੰ ਅੰਜਾਮ ਦਿੰਦਿਆਂ ਇਹਨਾਂ ਨੂੰ ਰੋਕ ਲਿਆ ਹੋਵੇ, ਜਾਂ ਅੰਜਾਮ ਦੇਣ ਤੋਂ ਬਾਅਦ ਮੌਕੇ ਤੇ ਫੜ ਲਿਆ ਹੋਵੇ। ਹੁਣ ਇਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਪਤਾ ਹੈ ਕਿ ਇਹ ਦੋਵੇਂ ਪਿਓ ਪੁੱਤ ਉਹੀ ਇੱਕ ਡਾਇਲੋਗ ਜਿਹੜਾ ਉਹ ਫੇਰ ਮਾਰੀ ਜਾਂਦੇ ਆ, ਜਿਵੇਂ ਉਹ ਗੁੱਗੂ ਗਿੱਲ ਤੇ ਯੋਗਰਾਜ ਹੋਰਾਂ ਦਾ ਇੱਕ ਦੌਰ ਸੀਗਾ, ਤੇ ਉਹ ਬਸ ਫਿਲਮ ਦਾ ਨਾਂ ਹੀ ਬਦਲਦਾ ਹੁੰਦੇ ਸੀ ਕਿ ਜਾਂ ਉਹਨਾਂ ਦੇ ਕੱਪੜੇ ਬਦਲੇ ਦੇ ਹੁੰਦੇ ਸੀ, ਬਾਕੀ ਸਭ ਕੁਝ ਉਹੀ ਦੱਬੇ ਆਉਂਦੇ ਸੀਗੇ। ਤਾਂ ਇਹ ਵੀ ਉੱਥੇ ਹੀ ਹੈ। ਮਾਤਾ ਚੰਦ ਕੌਰ ਦੇ ਸੱਥਰ ਤੇ ਵੀ ਸੁਖਬੀਰ ਸਿੰਘ ਬਾਦਲ ਇੱਕੋ ਡਾਇਲੋਗ ਬੋਲ ਗਿਆ, ਜੇ ਅਸੀਂ ਵੇਖਾਂਗੇ ਅਸੀਂ ਚੁੱਕ ਕੇ ਬੰਦੇ ਅੰਦਰ ਮਾਰਨੇ, 4 ਦਿਨ ਦਿਓ ਫੜ ਕੇ ਕਰਾਂਗੇ। ਮੁਖਾ ਜੀ ਤੇ ਇਹਨਾਂ ਦਾ ਮਾਰਿਆ ਗਿਆ ਸੀ ਅਕਾਲੀ ਦਲ ਦਾ ਫਰਜ਼ੀ ਇਨਕਾਊਂਟਰ ਦੇ ਵਿੱਚ, ਉਹਦੇ ਸੱਥਰ ਤੇ ਵੀ ਇਹੋ ਗੱਲ ਆਖਿਆ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ ਗਏ ਦੋਵੇਂ ਪਿਓ ਪੁੱਤਰ, ਤੇ ਉੱਥੇ ਵੀ ਗੱਲ ਆ ਕੇ ਬੰਦੇ ਫੜ ਲਾਂਗੇ ਜੀ, ਗਿੱਚੀਓਂ ਫੜ ਕੇ ਅਸੀਂ ਅੰਦਰ ਸੁੱਟਦੇ ਨੇ, ਟਾਈਮ ਦਿਓ ਥੋੜਾ ਜਿਹਾ। ਉਹੀ ਕੁਝ ਹੁਣ ਆਖੀ ਜਾਂਦੇ ਆ, ਬੰਦੇ ਫੜ ਲੈਣੇ ਜੀ, ਆਪਾਂ ਟੀਮਾਂ ਬਣਾਈਆਂ ਨੇ, ਆਹ ਕਰ ਲਿਆ, ਉਹ ਕਰ ਲਿਆ, ਜੋ ਕਰ ਲਿਆ। ਭਾਰਤੀ ਜਨਤਾ ਪਾਰਟੀ ਨੂੰ ਪਤਾ ਆ ਕਿ ਇਹ ਥੋੜਾ ਜਿਹਾ ਸਮਾਂ ਪਾਉਂਦੇ ਪਏ, ਹੋਣਾ ਹਾਣਾ ਕੱਖ ਨਹੀਂ। ਉਹ ਇਸ ਕਰਕੇ ਕੱਲ ਇਹਨਾਂ ਨੂੰ ਮਿਲੇ ਆ ਉੱਥੇ, ਵਾਹਵਾ ਉਹਨਾਂ ਨੇ ਤੱਤੀਆਂ ਠੰਡੀਆਂ ਸੁਣਾਈਆਂ ਇਹਨਾਂ ਨੂੰ। ਜਦੋਂ ਇਹਨਾਂ ਨੇ ਫੇਰ ਨਹੀਂ ਲੜ ਫੜਾਇਆ, ਉਹ ਅੱਜ ਰਾਜਨਾਥ ਸਿੰਘ ਕੋਲ ਚਲੇ ਗਿਆ। ਉੱਥੇ ਜਾ ਕੇ ਉਹਨਾਂ ਨੇ ਦੁੱਖ ਰੋਇਆ। ਰਾਜਨਾਥ ਨੇ ਟੈਲੀਫੋਨ ਕੀਤਾ ਕਿ ਬਾਦਲ ਸਾਹਿਬ ਜਿਵੇਂ ਮਰਜ਼ੀ ਕਰੋ, ਸਾਨੂੰ ਨਹੀਂ ਪਤਾ, ਬੰਦੇ ਫੜੋ ਜੀ। ਹੁਣ ਬਾਦਲ ਸਾਹਿਬ ਅੱਗੇ ਆਪਣੇ ਪੁੱਤਰ ਨੂੰ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਕਿਸ ਤਰ੍ਹਾਂ ਦਾ ਦਿਸ਼ਾ ਨਿਰਦੇਸ਼ ਦਿੰਦੇ, ਉਹ ਸਮਾਂ ਦੱਸੇਗਾ। ਪਰ ਉਹ ਕੰਮ ਪੁਲਿਸ ਕਿਹੋ ਜਿਹਾ ਕਰੇਗੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਿਹੋ ਜਿਹਾ ਕਰਦੇ ਪਏ, ਉਹ ਇੱਕ ਇਹਨਾਂ ਦਾ ਮੰਤਰੀ ਦੱਸਣ ਡਿਆ ਅਨਿਲ ਜੋਸ਼ੀ ਹੈ, ਕਿਉਂਕਿ ਉਹਨੂੰ ਬੜਾ ਵੱਡਾ ਤਜਰਬਾ ਹੈ ਕਿ ਪੰਜਾਬ ਪੁਲਿਸ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ। ਉਹਦੇ ਭਰਾ ਨੂੰ ਜਦੋਂ ਛਿੱਤਰ ਪਏ ਸੀਗੇ ਤੇ ਉਹ ਕਿਸੇ ਨੇ ਇਹਦੀ ਗੱਲ ਹੀ ਨਹੀਂ ਸੁਣੀ, 6 ਮਹੀਨੇ ਰੋਂਦਾ ਰਿਹਾ ਸੀਗਾ। ਉਹਨੇ ਦੱਸਤਾ, ਉਹ ਕਹਿੰਦਾ ਜੀ ਪੰਜਾਬ ਪੁਲਿਸ ਨੇ ਕੁਛ ਨਹੀਂ ਕਰਨਾ,
ਉਹਨੇ ਇਹਨਾਂ ਨੂੰ ਦੱਸਤਾ ਪੰਜਾਬ ਪੁਲਿਸ ਨੇ ਕੁਝ ਨਹੀਂ ਕਰਨਾ, ਕਿਉਂਕਿ ਪੰਜਾਬ ਪੁਲਿਸ ਕੋਲ ਹੋਰ ਕੰਮ ਬੜੇ ਆ। ਉਹਨਾਂ ਨੇ ਪੁਲਿਸ ਨੂੰ ਇਹ ਵੀ ਕਿਹਾ ਕਿ ਭਾਈ ਇਹ ਕੰਮ ਛੱਡ ਕੇ ਪਹਿਲਾਂ ਸਾਡਾ ਆਹ ਕੰਮ ਕਰੋ। ਸੋ ਅਨਿਲ ਜੋਸ਼ੀ ਨੇ ਇਹਨਾਂ ਨੂੰ ਦੱਸ ਦਿੱਤਾ ਕਿ ਮੈਂ ਇਹ ਸਾਰੀ ਚੀਜ਼ ਵੇਖ ਲਈ ਹੈ ਜੀ, ਉਹ ਚੀਜ਼ ਹੁਣ ਤੁਸੀਂ ਵੀ ਵੇਖ ਲਓਗੇ। ਪਰ ਜੋ ਮਰਜ਼ੀ ਹੈ ਜੀ, ਜਿਸ ਤਰ੍ਹਾਂ ਦਾ ਮਰਜ਼ੀ ਸਿਆਸੀ ਪ੍ਰੋਪੇਗੈਂਡਾ ਹੋਵੇ, ਜਿਸ ਤਰ੍ਹਾਂ ਦਾ ਮਰਜ਼ੀ ਪ੍ਰੈਸ਼ਰ ਹੋਵੇ, ਪਰ ਇਹ ਘਟਨਾਵਾਂ ਜਿਹੜੀਆਂ ਰਹਿ ਕੇ ਵਾਪਰਦੀਆਂ ਪਈਆਂ, ਪੰਜਾਬ ਲਈ ਇਹ ਕੋਈ ਸ਼ੁਭ ਸੰਕੇਤ ਨਹੀਂ। ਇੱਥੇ ਜਿਹੜਾ ਦਾ ਬਣਿਆ ਹੋਇਆ ਸਿਸਟਮ ਜਿਹੜੇ ਤਰ੍ਹਾਂ ਦਾ, ਇਹ ਸਿਸਟਮ ਸਾਨੂੰ ਬਦਲਣਾ ਪਵੇਗਾ, ਨਹੀਂ ਤੇ ਕਿਸੇ ਦਿਨ ਇਹ ਜਿਹੜੇ ਕੁੱਕੜ ਪਟਾਕੇ ਆ ਉਹ ਕੋਈ ਵੱਡਾ ਬੰਬ ਬਣ ਕੇ ਚੱਲਣਗੇ ਤੇ ਸਾਡੀਆਂ ਖੁਸ਼ੀਆਂ ਲੂਹ ਕੱਤਣਗੇ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕੀਤੀ ਆਤਮ ਹੱਤਿਆ। ਇਹ 47 ਸਾਲਾਂ ਦੀ ਉਮਰ ਸੀ ਇਹਨਾਂ ਦੀ। ਇਹਨਾਂ ਦਾ ਨਾਮ ਆ ਕੋਕਿਲਾ ਪੁੱਲ। ਇਹਨਾਂ ਨੂੰ ਮੁੱਖ ਮੰਤਰੀ ਬਣਿਆ ਨੂੰ ਕੁਝ ਸਮਾਂ ਪਹਿਲਾਂ ਗੁਜ਼ਰਿਆ ਹੈ, ਕੁਝ ਸਮਾਂ ਹੀ ਹੋਇਆ ਸੀਗਾ, 4 ਕੁ ਮਹੀਨੇ ਗੱਦੀ ਤੇ ਬੈਠੇ ਆ, ਫਿਰ ਇਹਨਾਂ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਸੀ। ਕਲਿਖੋ ਪੁੱਲ ਇਹਨਾਂ ਦਾ ਨਾਮ ਆ। ਇਹਨਾਂ ਨੇ ਅੱਜ ਆਤਮ ਹੱਤਿਆ ਕਰ ਲਈ। ਇਹਨਾਂ ਦੀ ਲਾਸ਼ ਹੈ ਜਿਹੜੀ ਪੱਖੇ ਨਾਲ ਲਟਕਦੀ ਮਿਲੀ ਹੈ। ਉਸ ਤੋਂ ਬਾਅਦ ਇਹਨਾਂ ਦੇ ਸਮਰਥਕਾਂ ਨੇ ਕਾਫੀ ਹਾ ਹੱਲਾ ਵੀ ਕੀਤਾ ਹੈ। ਕਲਿਖੋ ਪੁਲਸਨ ਜਿਹੜੇ ਇਹ ਪਹਿਲਾਂ ਕਾਂਗਰਸੀ ਸੀ ਜੀ, ਕਾਂਗਰਸੀ ਸੀਗੇ। ਤੇ ਤੁਹਾਨੂੰ ਯਾਦ ਹੋਣਾ ਜਦੋਂ ਨਰਿੰਦਰ ਮੋਦੀ ਹੋਰਾਂ ਨੇ ਸੰਵਿਧਾਨ ਦੀ ਗਿੱਚੀ ਮਰੋੜੀ ਸੀ ਪਿੱਛੇ ਜੇ ਅਰੁਣਾਚਲ ਪ੍ਰਦੇਸ਼ ਦੀ ਸਰਕਾਰ ਡਿੱਗੀ ਸੀ, ਉਹ ਜਿਹੜੀ ਬਗਾਵਤ ਹੋਈ ਸੀ ਕਾਂਗਰਸ ਵੱਲੋਂ, ਇਹ ਕਲਿਖੋ ਪੁੱਲ ਨੇ ਹੀ ਅੰਜਾਮ ਦਿੱਤੀ ਸੀ। ਇਹ ਇੱਕ ਧੜਾ ਜਿਹੜਾ ਬਾਗੀ ਕਰਕੇ ਉਧਰ ਲੈ ਗਿਆ ਸੀ, ਉਹਨਾਂ ਨਾਲ ਜਾ ਰਲਿਆ ਸੀ। ਪਰ ਬਾਅਦ ਦੇ ਵਿੱਚ ਕੀ ਹੋਇਆ ਸੀ ਕਿ ਉਹ ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ। ਸੁਪਰੀਮ ਕੋਰਟ ਨੇ ਨਰਿੰਦਰ ਮੋਦੀ ਹੋਰਾਂ ਦੀ ਸਾਰੀ ਕਾਰਵਾਈ ਨੂੰ ਜਿਹੜਾ ਸੀ ਉਹ ਰੱਦ ਦਿੱਤਾ ਸੀ। ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਹ ਬਿਲਕੁਲ ਜਿਹੜਾ ਆ ਗੈਰ ਸੰਵਿਧਾਨਕ ਤਰੀਕਾ ਅਪਣਾਇਆ ਸਰਕਾਰ ਨੂੰ ਡਿੱਗਣ ਦਾ। ਯਾਨੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉੱਥੇ ਬਹਾਲ ਹੋ ਗਈ ਸੀ, ਤੇ ਜਿਹੜਾ ਕਲਿਖੋ ਪੁੱਲ ਸੀਗਾ ਉਹ ਫਿਰ ਨਾ ਉਧਰ ਦਾ ਰਿਹਾ ਸੀ ਨਾ ਇੱਧਰ ਦਾ ਰਿਹਾ ਸੀ। ਨਾ ਉਹ ਕਹਿੰਦੇ ਨਾ ਖੁਦਾ ਮਿਲਾ ਨਾ ਵਿਸਾਲੇ ਸਨਮ, ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ ਹਮ। ਉਹ ਨਾ ਉੱਧਰ ਰਹੇ ਸੀ ਨਾ ਇੱਧਰ ਰਹੇ ਸੀਗੇ। ਪਰ ਉਹ ਹਾਲੇ ਉਹ ਮੁੱਖ ਮੰਤਰੀ ਦਾ ਜਿਹੜਾ ਹੁੰਦਾ ਬੰਗਲਾ, ਉਹਦੇ ਵਿੱਚ ਹੀ ਠਹਿਰੇ ਹੋਏ ਸਨ, ਤੇ ਉਹਨਾਂ ਦੀ ਲਾਸ਼ ਹੈ ਜਿਹੜੀ ਅੱਜ ਉੱਥੇ ਹੀ ਪੱਖੇ ਨਾਲ ਲਟਕਦੀ ਮਿਲੀ ਹੈ। ਹੁਣ ਇੱਕ ਸਭ ਤੋਂ ਵੱਡਾ ਸਵਾਲ ਖੜਾ ਇਹ ਹੁੰਦਾ ਕਿ ਜੇ 47 ਸਾਲ ਦੀ ਉਮਰ 'ਚ ਪੜ੍ਹਿਆ ਲਿਖਿਆ ਤੇ ਏਡੇ ਵੱਡੇ ਅਹੁਦਿਆਂ ਤੱਕ ਪਹੁੰਚਿਆ ਬੰਦਾ ਜੇ ਖੁਦਕੁਸ਼ੀ ਕਰਦਾ ਹੈ ਤੇ ਉਹ ਖੁਦਕੁਸ਼ੀ ਨੋਟ ਕਿਉਂ ਨਹੀਂ ਲਿਖਦਾ, ਇਹ ਇੱਕ ਬੜਾ ਵੱਡਾ ਸਵਾਲ ਆ। ਤਾਂ ਹੀ ਉਹਦੇ ਜਿਹੜੇ ਸਮਰਥਕ ਆ ਉਹਨਾਂ ਨੇ ਅੱਜ ਈਟਾਨਗਰ ਦੇ ਵਿੱਚ ਉੱਥੇ ਕਾਫੀ ਭੰਨ ਤੋੜ ਕੀਤੀ ਹੈ। ਇਹ ਖੁਦਕੁਸ਼ੀ ਨੋਟ ਨਾ ਮਿਲਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਉਹ ਬਗਾਵਤ ਕਰਕੇ ਗਿਆ ਸੀ। ਬਗਾਵਤ ਹੋ ਸਕਦਾ ਉਹਦੇ ਕੋਲ ਬਗਾਵਤ ਕੋਈ ਨਾ ਕੋਈ ਰਾਜ ਦੱਬੀ ਬੈਠੀ ਹੋਵੇ, ਜਿਹੜੀ ਉਹਨੇ ਬਗਾਵਤ ਕੀਤੀ ਸੀ ਉਹਦੇ ਸੀਨੇ ਦੇ ਵਿੱਚ ਕੋਈ ਰਾਜ ਦਫਨ ਹੋਵੇ, ਤੇ ਉਹ ਰਾਜ ਕੋਈ ਰਾਜ ਹੀ ਰੱਖਣਾ ਚਾਹੁੰਦਾ ਹੋਵੇ। ਸੋ ਇਸ ਪਹਿਲੂ ਤੋਂ ਜਾਂਚ ਜਿਹੜੀ ਹੈ ਹੋਣੀ ਬਹੁਤ ਜ਼ਰੂਰੀ ਹੈ। ਪਰ ਜਿਵੇਂ ਮਰਜ਼ੀ ਅੱਗੇ ਇਹ ਮਾਮਲਾ ਵਧੇਗਾ, ਕੁੱਲ ਮਿਲਾ ਕੇ ਘਟਨਾ ਜਿਹੜੀ ਉਹ ਸਾਰੇ ਹਲਕਿਆਂ ਦੇ ਵਿੱਚ ਚਰਚਾ ਛੇੜ ਗਈ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਅਗਾਂਹ ਵਧੂ ਹੈ, ਜਿਹੜੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚੇ ਆ, ਉਹ ਵੀ ਖੁਦਕੁਸ਼ੀ ਕਰ ਜਾਂਦੇ ਆ। ਪਰ ਇੱਕ ਜਿਹੜਾ ਦਿਲਚਸਪ ਇੱਕ ਕਹਿ ਲਈਏ ਪਹਿਲੂ ਹੈ ਇਸ ਕਹਾਣੀ ਦਾ, ਉਹ ਇਹ ਹੈ ਕਿ ਅੱਜ ਤੱਕ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵਾਪਰਿਆ ਆਪਣੇ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। ਪਹਿਲੀ ਵਾਰੀ ਖੁਦਕੁਸ਼ੀ ਕਿਸੇ ਨੇ ਕੀਤੀ ਆ ਜੀ। ਤੇ ਅਗਲੀ ਆਪਾਂ ਜੇ ਗੱਲ ਕਰੀਏ, ਸਕੂਲ ਖੇਡਾਂ ਵਿੱਚ ਕਬੱਡੀ ਦੇ ਮੈਚ ਦੌਰਾਨ ਅੱਲੜ ਖਿਡਾਰੀ ਦੀ ਮੌਤ। ਇਹ ਪਟਿਆਲੇ ਦੀ ਘਟਨਾ ਹੈ ਜੀ। ਮੇਰੇ ਖਿਆਲ ਦੇ ਨਾਲ ਮਲਟੀਪਰਪਜ਼ ਕੋਈ ਸਰਕਾਰੀ ਸਕੂਲ ਸੀ, ਉਹਦੇ ਵਿੱਚ ਜੋਨਲ ਸਕੂਲ ਮੁਕਾਬਲੇ ਚੱਲਦੇ ਪਏ ਸਨ ਕਬੱਡੀ ਦੇ। ਉਹਦੇ 'ਚ ਮੁੰਡਾ ਖੇਡਦਾ ਪਿਆ ਸੀਗਾ ਇੱਕ ਸੁਖਜਿੰਦਰ ਸਿੰਘ। 11 ਜੱਫੇ ਲਾਏ ਉਹਨੇ ਸੁਖ ਨਾਲ ਮੌਤ ਤੋਂ ਪਹਿਲਾਂ, ਤੇ 13 ਵਾਰ ਉਹਨੇ ਟੱਚ ਕੀਤਾ। ਜਾਨੀ ਕੁੱਲ ਮਿਲਾਈਏ ਜੇ ਦੇਖੀਏ ਤੇ 24 ਨੰਬਰ ਤੇ ਸਿੱਧੇ ਇਹ ਬਣਦੇ ਉਹ ਮੈਚ ਦੇ ਵਿੱਚ ਲਈ ਖਲੋਤਾ ਸੀਗਾ। ਅਚਾਨਕ ਉਹਨੂੰ ਦੌਰਾ ਪੈਂਦਾ ਹੈ, ਉੱਥੇ ਗਰਾਊਂਡ ਦੇ ਵਿੱਚ ਹੀ ਡਿੱਗ ਪੈਂਦਾ ਹੈ। ਸਭ ਤੋਂ ਜ਼ਿਆਦਾ ਵੱਡੀ ਲਾਪਰਵਾਹੀ ਇਸ ਮਾਮਲੇ 'ਚ ਇਹ ਰਹੀ ਕਿ 20 ਮਿੰਟ ਤੱਕ ਉਹ ਮੁੰਡਾ ਜਿਹੜਾ ਉੱਥੇ ਗਰਾਊਂਡ ਦੇ ਵਿੱਚ ਪਿਆ ਰਿਹਾ, ਉਹਨੂੰ ਮੁੱਢਲੀ ਸਹਾਇਤਾ ਜਿਹੜੀ ਕਿਸੇ ਪਾਸਿਓਂ ਨਹੀਂ ਮਿਲੀ। ਉਸ ਤੋਂ ਬਾਅਦ ਉਹਦੀ ਮੌਤ ਹੋ ਗਈ। ਇਹਦੀ ਉਮਰ 18 ਕੁ ਸਾਲ ਸੀ। ਹੁਣ ਜਿਹੜੀ ਮੁੱਢਲੀ ਖਬਰ ਆ ਉਹ ਤੇ ਇਹ ਦੱਸਣ ਡਏ ਆ ਕਿ ਇਹਨੂੰ ਦੌਰਾ ਪਿਆ। ਦੂਜੀ ਖਬਰ ਇਹ ਆ ਰਹੀ ਹੈ ਕਿ ਜਿਸ ਸਮੇਂ ਮੁਕਾਬਲੇ ਹੋਣ ਡਏ ਸੀ ਉੱਥੇ ਕੋਈ ਡਾਕਟਰ ਨਹੀਂ ਸੀ ਕੋਲ, ਕੋਈ ਸਟ੍ਰੈਚਰ ਨਹੀਂ ਸੀ, ਕੋਈ ਐਂਬੂਲੈਂਸ ਨਹੀਂ ਸੀ, ਜਿਹੜੀ ਕਿ ਆਪਾਂ ਕਹਿ ਸਕਦੇ ਹਾਂ
ਵਿਭਾਗੀ ਲਾਪਰਵਾਹੀ ਹੈ। ਪਰ ਇੱਥੇ ਡਾਕਟਰ ਤੇ ਹਸਪਤਾਲਾਂ 'ਚ ਨਹੀਂ ਲੱਭਦੇ, ਪੰਜਾਬ ਦੇ ਹਸਪਤਾਲਾਂ 'ਚ ਡਾਕਟਰ ਨਹੀਂ ਮਿਲਦੇ ਤੇ ਉੱਥੇ ਸਕੂਲਾਂ ਦੇ ਵਿੱਚ ਤੇ ਡਾਕਟਰ ਦੇਣੇ ਕਿੰਨੇ ਆ। ਪਰ ਫਿਰ ਵੀ ਉਹ 20 ਮਿੰਟ ਤੱਕ ਮੁੰਡਾ ਜਿਹੜਾ ਉਹ ਇਲਾਜ ਤੋਂ ਮਹਿਰੂਮ ਰਿਹਾ। ਇਹ ਚਿੰਤਾ ਦਾ ਵਿਸ਼ਾ, ਸੋਚਣ ਦਾ ਵਿਸ਼ਾ। ਪਰ ਇਸ ਤੋਂ ਵੀ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੇਕਰ 18 ਸਾਲ ਦੀ ਉਮਰ ਦੇ ਮੁੰਡੇ ਨੂੰ ਦਿਲ ਦਾ ਦੌਰਾ ਪਿਆ ਜਾਂ ਕੋਈ ਹੋਰ ਦੌਰਾ ਪਿਆ, ਇਹ ਬਹੁਤ ਵੱਡੀ ਗੱਲ ਆ। ਕਿ ਅੱਗੇ ਅਸੀਂ ਸੁਣਦੇ ਹੁੰਦੇ ਸਾਂ ਜਦੋਂ ਛੋਟੇ ਹੁੰਦੇ ਸਾਂ ਕਿ ਜਿਹੜਾ ਦਿਲ ਦਾ ਦੌਰਾ ਜੀ ਉਹ 60-70 ਸਾਲ ਤੋਂ ਬਾਅਦ ਪੈਂਦਾ ਹੈ। ਬਾਅਦ ਦੇ ਵਿੱਚ ਥੋੜੇ ਜਿਹੇ ਵੱਡੇ ਹੋਏ ਤੇ ਉਹ 30-40 ਤੱਕ ਵੇਖਿਆ ਕਿ 30-40 ਤੱਕ ਪੈਣ ਲੱਗ ਪਿਆ। ਹੁਣ ਨਵੀਆਂ ਹੀ ਖਬਰਾਂ ਆ ਗਈਆਂ ਜੀ, 18-15 ਸਾਲ ਦੇ ਮੁੰਡਿਆਂ ਨੂੰ ਵੀ ਦੌਰੇ ਪੈਣ ਲੱਗ ਪਿਆ। ਇਹਦਾ ਚੰਗੀ ਤਰ੍ਹਾਂ ਜਿਹੜਾ ਮੁਲਾਜ਼ਾ ਕਰਨਾ ਚਾਹੀਦਾ, ਜਿਹਨੂੰ ਆਪਾਂ ਪੋਸਟਮਾਰਟਮ ਕਹਿ ਦਿੰਦੇ ਹਾਂ, ਕਿ ਮੌਤ ਦਾ ਕਾਰਨ ਕੀ ਰਿਹਾ। ਕਿਉਂਕਿ ਦੇਖੋ ਜਿਹੜਾ ਖਿਡਾਰੀ ਹੁੰਦਾ ਨਾ, ਆਪਾਂ ਜੇ ਹੁਣ ਕਹੀਏ ਜੀ ਗਰਮੀ ਬੜੀ ਸੀ, ਠੰਡ ਬੜੀ ਸੀ, ਖਿਡਾਰੀ ਹੈ ਜਿਹੜਾ ਜਿੰਨਾ ਸਮਾਂ ਉਹਨੇ ਗਰਾਊਂਡ ਦੇ ਵਿੱਚ ਬਿਤਾਉਣਾ ਹੈ, ਉਹਦੇ ਲਈ ਉਹਦੀ ਪਹਿਲਾਂ ਤਿਆਰੀ ਹੁੰਦੀ ਹੈ। ਜੇ ਕਿਸੇ ਨੇ 10 ਮਿੰਟ ਖੇਡਣਾ ਹੈ, 10x2 ਦਾ ਟਾਈਮ ਆ, ਤੇ ਉਹਨੇ ਪਹਿਲਾਂ 40-45 ਮਿੰਟ ਦੀ ਰੈਗੂਲਰ ਪ੍ਰੈਕਟਿਸ ਕੀਤੀ ਹੁੰਦੀ। ਉਹਨਾਂ 10 ਮਿੰਟਾਂ ਲਈ, 20 ਮਿੰਟਾਂ ਲਈ ਉਹਨੇ 40-40 ਮਿੰਟ ਦੀਆਂ ਕਈ ਟਰਮਾਂ ਲਾਈਆਂ ਹੁੰਦੀਆਂ ਪ੍ਰੈਕਟਿਸ ਲਈ, ਤਿਆਰੀ ਲਈ। ਸੋ ਉਹਨਾਂ ਦਾ ਸਟੈਮਨਾ ਬਣਿਆ ਹੁੰਦਾ। ਜੇ ਆਪਾਂ ਕਹੀਏ ਗਰਮੀ ਬੜੀ ਜੀ ਦੌਰਾ ਪੈ ਗਿਆ, ਹਾਂ ਹੋ ਸਕਦਾ ਹੈ, ਪਰ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ। ਔਰ ਦੂਜੀ ਗੱਲ ਇਹ ਹੈ ਕਿ ਇਹ ਵੀ ਵੇਖਣਾ ਚਾਹੀਦਾ ਹੈ ਕੋਈ ਉਸਨੇ ਸ਼ਕਤੀ ਵਧਾਊ ਪਦਾਰਥ ਤੇ ਨਹੀਂ ਸੀ ਖਾਧਾ, ਕਿਉਂਕਿ ਬਹੁਤ ਸਾਰੇ ਕਬੱਡੀ ਦੇ ਖਿਡਾਰੀ ਹੈ ਜਿਹੜੇ ਉਹ ਇਸ ਤਰ੍ਹਾਂ ਫੌਤ ਹੋ ਚੁੱਕੇ ਆ। ਬਹੁਤੇ ਤੇ ਗਰਾਊਂਡ ਦੇ ਵਿੱਚ ਜਿਹੜੇ ਆ ਉਹ ਨਿਕਲਦੇ ਹੀ ਬਸ ਉੱਥੇ ਹੀ ਗਏ ਆ। ਕਈ ਖੇਡਣ ਤੋਂ ਪਹਿਲਾਂ ਹੀ ਫੁੜਕ ਗਏ। ਇਹ ਬਹੁਤ ਸਾਰੇ ਮਾਮਲੇ ਆ ਜਿਹੜੇ ਵਾਪਰੇ ਆ। ਇਸ ਕਰਕੇ ਇਹ ਚੀਜ਼ ਦਾ ਜਿਹੜਾ ਆ ਉਹ ਪੁੱਛ ਪੜਤਾਲ ਕਰ ਲੈਣਾ ਚਾਹੀਦਾ ਆ ਕਿ ਕੁਛ ਇਹੋ ਜਿਹਾ ਤਾਂ ਨਹੀਂ ਸੀ ਖਾਧਾ ਕਿ ਸ਼ਕਤੀ ਵਧਾਉਣ ਲਈ ਕੋਈ ਚੀਜ਼ ਖਾ ਲਈ ਹੋਵੇ ਮੁੰਡੇ ਨੇ, ਕਿਉਂਕਿ 18 ਸਾਲ ਦਾ ਸੀਗਾ। ਇਹ ਚੈੱਕ ਹੋਣਾ ਚਾਹੀਦਾ। ਜੇਕਰ ਇੱਧਰੋਂ ਸੰਤੁਸ਼ਟੀ ਹੋ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗਾ ਹੈ। ਪਰ ਦੂਜਾ ਪਹਿਲੂ, ਜੇ ਕੋਈ ਦੌਰਾ ਪਿਆ, ਉਹ ਵੀ ਚਿੰਤਾ ਦਾ ਪਹਿਲੂ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਵੇਂ ਹੁਣ ਭਰਤੀ 'ਚ ਰੱਖੀ ਬੈਠੀ ਹੈ ਡੋਪ ਟੈਸਟ ਵਾਲਾ, ਕਿ ਘੰਟੇ ਦੇ ਵਿੱਚ ਉਹ ਸਾਰੀ ਰਿਪੋਰਟ ਆ ਜਾਂਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਸਕੂਲੀ ਜਾਂ ਜਿਹੜੀਆਂ ਯੂਨੀਵਰਸਿਟੀ ਲੈਵਲ 'ਤੇ ਖੇਡਾਂ ਨੇ, ਕਿਉਂਕਿ ਡੋਪ ਟੈਸਟ ਤੇ ਹੈ ਹੀ ਅਸਲ ਦੇ ਵਿੱਚ ਖੇਡਾਂ ਲਈ, ਤਾਂ ਇਹ ਲਾਗੂ ਕਰ ਦੇਣਾ ਚਾਹੀਦਾ। ਜੇ ਇਹ ਘੰਟੇ 2 ਘੰਟਿਆਂ ਦੇ ਵਿੱਚ ਰਿਪੋਰਟ ਪੈਦਾ ਕਰ ਸਕਦੇ ਆ, ਕਿ ਸਾਫ਼ ਕਰ ਸਕਦੇ ਆ ਕਿ ਕਿਸੇ ਨੇ ਕੁਛ ਖਾਧਾ ਤਾਂ ਨਹੀਂ, ਤਾਂ ਮੇਰੇ ਖਿਆਲ ਦੇ ਨਾਲ ਇੱਥੇ ਵੀ ਫਿਰ ਨਤੀਜੇ ਆ ਜਾ ਸਕਦੇ ਆ। ਪਰ ਜੋ ਵੀ ਹੋਇਆ ਬਹੁਤ ਮੰਦਭਾਗਾ ਹੋਇਆ। ਜੀ ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ ਵੀ ਕੇਜਰੀਵਾਲ ਦੀ ਸਰਕਾਰ ਦੀ ਸ਼ਰਾਬ ਦੀ ਕਮਾਈ ਹੁਣ ਬਣੀ ਨਵੀਂ ਬਹਿਸ। ਅੱਜ ਇਹਨਾਂ ਦੇ ਇੱਕ MLA ਕਰਤਾਰ ਸਿੰਘ ਤੰਵਰ ਦੀ ਵੀ ਬੜੀ ਹੋਈ। ਉਹਦੇ ਕੋਲੋਂ IT ਵਿਭਾਗ ਨੇ 130 ਕਰੋੜ ਦੀ ਬੇਨਾਮੀ ਸੰਪਤੀ ਹੈ ਜਿਹੜੀ ਉਹ ਬਰਾਮਦ ਕਰਨ ਦਾ ਦਾਅਵਾ ਕੀਤਾ। ਪਰ ਉਹਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਸੀ, ਉਹਨਾਂ ਦੇ ਖੀਮੇ ਦਾ ਸੀ। ਖੀਮਾ ਬਦਲ ਕੇ ਇੱਧਰ ਆਇਆ ਤੇ ਨਾਲ ਦੀ ਨਾਲ ਉਹਦੇ ਭਾਗ ਵੀ ਬਦਲ ਗਏ। ਹੁਣ ਉਹ ਦੂਜਾ ਹੋ ਗਿਆ। ਪਹਿਲਾਂ ਉਹਨਾਂ ਦੀ ਅੱਖ ਦਾ ਤਾਰਾ ਸੀਗਾ, ਹੁਣ ਅੱਖ ਦਾ ਵਾਲ ਹੋ ਗਿਆ। ਦੂਜੇ ਪਾਸੇ ਜੇ ਇਹਦੀ ਗੱਲ ਕਰੀਏ ਇਸ ਮੁੱਦੇ ਦੀ, ਅਰਵਿੰਦ ਕੇਜਰੀਵਾਲ ਦੀ ਸ਼ਰਾਬ ਦੀ, ਤੇ ਇਹਨਾਂ ਨੇ ਠੇਕੇ ਵਧਾਏ ਸਨ ਥੋੜ੍ਹੇ ਜਿਹੇ। ਰਾਜਧਾਨੀ ਦੇ ਵਿੱਚ 58 ਸ਼ਰਾਬ ਦੇ ਜਿਹੜੇ ਨਵੇਂ ਠੇਕੇ ਖੋਲ੍ਹੇ ਸੀਗੇ, ਤੇ ਉਹਦੇ ਮੁਤਲਕ ਜਾਣਕਾਰੀ ਲਈ ਕੁਝ ਸਮਾਜ ਸੇਵੀਆਂ ਨੇ, ਉਹਨਾਂ ਨੇ ਦੱਸਿਆ ਕਿ ਜਿਹੜੇ 21 ਸਰਕਾਰੀ ਤੇ 37 ਨਿੱਜੀ ਸ਼ਰਾਬ ਦੇ ਠੇਕੇ ਖੋਲ੍ਹੇ ਸਨ ਨਵੇਂ ਸਰਕਾਰ ਨੇ, ਤਾਂ ਉਹ ਜਿਹੜੀ ਪਹਿਲਾਂ 800 ਕਰੋੜ ਦੀ ਕਮਾਈ ਸੀਗੀ ਉਹ ਵੱਧ ਕੇ ਹੁਣ ਲਗਭਗ 1500 ਕਰੋੜ ਦੀ ਹੋ ਗਈ ਹੈ। ਤੇ ਉਹ ਚੀਜ਼ ਚੁੱਭੀ ਹੈ ਸਮਾਜ ਸੇਵੀਆਂ ਨੂੰ। ਜਿਹੜੇ ਅਗਨੀਵੇਸ਼ ਨੇ, ਸੰਤ ਅਗਨੀਵੇਸ਼ ਵੀ ਕਹਿ ਦਿੰਦੇ ਉਹਨਾਂ ਨੂੰ, ਸਵਾਮੀ ਅਗਨੀਵੇਸ਼ ਵੀ ਕਹਿ ਦਿੰਦੇ ਆ, ਉਹ ਅਖਿਲ ਭਾਰਤੀ ਨਸ਼ਾ ਮੁਕਤੀ ਮੋਰਚਾ ਇੱਕ ਬਣਾਈ ਫਿਰਦੇ ਆ। ਉਹ ਹੁਣ ਵਿਰੋਧ ਤੇ ਉਤਰ ਆਏ, ਕਹਿੰਦੇ ਜੀ ਕਿ ਇੱਥੇ ਇਹ ਕੰਮ ਹੈ ਜਿਹੜਾ ਉਹ ਗਲਤ ਹੋ ਰਿਹਾ, ਬੰਦ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਵੀ ਨਸ਼ਾਖੋਰੀ ਤੇ ਲਗਾਮ ਲਾਉਣ ਵਾਸਤੇ ਪਹਿਲ ਕਦਮੀ ਕੀਤੀ ਸੀ, ਤੇ ਦਿੱਲੀ ਸਰਕਾਰ ਜਿਹੜੀ ਹੈ ਉਹ ਨਵੇਂ ਠੇਕੇ ਖੋਲ ਕੇ ਨਵਾਂ ਹੀ ਚੰਦ ਚਾੜਨ ਰਹੀ ਹੈ। ਇਹ ਵੈਸੇ ਇੱਕ ਸਵਾਲ ਤੇ ਕੇਜਰੀਵਾਲ ਸਾਹਿਬ ਹੋਰਾਂ ਤੇ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਆ ਕੇ ਉਹ ਨਸ਼ਾ ਮੁਕਤੀ ਦੀਆਂ ਗੱਲਾਂ ਕਰਦੇ ਆ ਤੇ ਦਿੱਲੀ ਦੇ ਵਿੱਚ ਉਹ ਠੇਕਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਇਹ ਸਵਾਲ ਤੇ ਉਹਨਾਂ ਨੂੰ ਕਰਨਾ ਬਣਦਾ ਹੈ ਕਿ ਭਾਈ ਇੱਕ ਪਾਸੇ ਤੁਸੀਂ ਆ ਕੇ ਕਹਿੰਦੇ ਹੋ ਕਿ ਨਸ਼ਾ ਬੜਾ ਜੀ, ਇੱਥੇ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਸੂਬਾ ਪੰਜਾਬ, ਤੇ ਦੂਜੇ ਪਾਸੇ ਤੁਸੀਂ ਆਪਣੇ ਸੂਬੇ ਦੇ ਵਿੱਚ ਜਿੱਥੇ ਤੁਸੀਂ ਗਵਰਨ ਕਰਦੇ ਹੋ ਉੱਥੇ ਤੁਸੀਂ ਠੇਕਿਆਂ ਦੀ ਗਿਣਤੀ ਜਿਹੜੀ ਹੈ ਉਹ ਇਸ ਕਰਕੇ ਵਧਾ ਰਹੇ ਹੋ ਕਿ ਤੁਹਾਡਾ ਮਾਲੀਆ ਲਗਾਤਾਰ ਵੱਧਦਾ ਜਾ ਰਿਹਾ।
ਕਿਉਂਕਿ ਦਿੱਲੀ ਦੇ ਵਿੱਚ ਪਹਿਲਾਂ ਹੀ ਸਰਕਾਰ ਨੂੰ ਬੜੀ ਕਮਾਈ ਸੀਗੀ। ਥੋੜ੍ਹੇ ਜਿਹੇ ਠੇਕੇ ਆ ਦਿੱਲੀ ਦੇ ਵਿੱਚ, ਕੁਝ ਕੁ 100 ਠੇਕੇ ਆ, ਸਾਡੇ ਵਾਂਗੂ ਨਹੀਂ, ਹਜ਼ਾਰਾਂ ਠੇਕੇ ਨਹੀਂ, ਕੁਝ ਕੁ 100 ਠੇਕਿਆਂ ਤੋਂ ਬੜੀ ਆਮਦਨ ਹੈ ਉਹਨਾਂ ਨੂੰ। ਪਰ ਜੀ। ਉਹਨਾਂ ਨੇ ਹੋਰ ਆਮਦਨ ਲਈ ਆਪਣੇ ਤੇ ਇਹ ਸਵਾਲ ਖੜਾ ਕਰ ਲਿਆ ਕਿ ਜੇਕਰ ਪੰਜਾਬ 'ਚ ਤੁਸੀਂ ਨਸ਼ਾ ਮੁਕਤੀ ਦਾ ਦਾਅਵਾ ਕਰਦੇ ਹੋ ਤਾਂ ਤੁਸੀਂ ਆਪਣੇ ਸੂਬੇ 'ਚ ਇਹ ਕੋਟਾ ਤੇ ਇਹ ਠੇਕਿਆਂ ਵਾਲਾ ਜਿਹੜਾ ਹੈ ਇਹ ਕੰਮ ਕਿਉਂ ਤੁਸੀਂ ਚੁੱਕੀ ਜਾਂਦੇ ਹੋ। ਦੂਜੀ ਗੱਲ, ਜੇ ਸਵਾਮੀ ਅਗਨੀਵੇਸ਼ ਹੋਰਾਂ ਦੀ ਗੱਲ ਕਰੀਏ, ਸਵਾਲ ਹੁਣ ਉਹਨਾਂ ਤੇ ਵੀ ਕੀਤਾ ਬਣਦਾ ਕਿ ਤੁਸੀਂ ਦਿੱਲੀ ਦੇ ਵਿੱਚ ਤੇ ਮੋਰਚਾ ਖੋਲ ਲਿਆ ਕਿ ਇੱਥੇ ਨਸ਼ਾ ਮੁਕਤੀ ਹੋਣਾ ਚਾਹੀਦਾ, ਤੇ ਜਿਹੜਾ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਸ਼ਰਾਬੜ ਸੂਬਾ ਗਿਣਿਆ ਜਾਂਦਾ ਹੈ, ਤੁਹਾਨੂੰ ਉਹ ਨਹੀਂ ਦਿਖਦਾ। ਤੁਸੀਂ ਇੱਥੇ ਆ ਕੇ ਵੀ ਉਹ ਕੋਈ ਨਸ਼ਾ ਮੁਕਤੀ ਮੋਰਚਾ ਲਾਓ, ਉੱਥੋਂ ਦੀ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੈ। ਕਦੇ ਇੱਥੋਂ ਦੀ ਆ ਕੇ ਜਾਣਕਾਰੀ ਵੀ ਲਓ ਕਿ ਇੱਥੇ ਕੀ ਹਾਲ ਆ। ਤੁਸੀਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇਹ ਸਵਾਲ ਕਰਦੇ ਹੋ ਕਿ ਤੁਸੀਂ ਪੰਜਾਬ 'ਚ ਨਸ਼ਾ ਮੁਕਤੀ ਦਾ ਜਿਹੜਾ ਕੰਮ ਕਰਦੇ ਹੋ ਤੇ ਇੱਥੇ ਆਹ ਕੰਮ ਕਰਦੇ ਹੋ। ਤੁਹਾਡੇ ਕੋਲ ਵੀ ਸਵਾਲ ਇਹੀ ਆਉਂਦਾ ਹੈ ਕਿ ਤੁਸੀਂ ਇੱਥੇ ਜੋ ਕਰਨ ਡਏ ਹੋ ਤੇ ਤੁਹਾਨੂੰ ਪੰਜਾਬ ਤੇ ਸਵਾਲ ਕਰਨਾ ਨਹੀਂ ਆਉਂਦਾ। ਜੀ ਬਿਲਕੁਲ ਜੀ, ਸਿਆਸਤ ਦਾ ਐਨਕਾਂ ਲਾਓ ਤੇ ਸਭ ਕੁਝ ਆਪਣਾ ਦਿਖਣਾ ਬੰਦ ਹੋ ਜਾਂਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਲੇਖਿਕਾ ਸ਼ੋਭਾ ਡੇ ਦੇ ਟਵੀਟ ਤੇ ਖਿਡਾਰੀ ਉਬਲੇ। ਕਈ ਵਾਰ ਸਾਡੇ ਇੱਥੇ ਜਿਹੜੇ ਨਾਮਵਾਰ ਲੋਕ ਆ ਨਾ, ਉਹ ਬੜੀ ਹੌਲੀ ਜਿਹੀ ਗੱਲ ਕਰ ਦਿੰਦੇ ਆ ਜਿਹੜੀ ਉਹਨਾਂ ਦੇ ਵਿਅਕਤੀਤਵ ਦੇ ਕੱਦ ਦੇ ਹਿਸਾਬ ਦੇ ਨਾਲ ਬੜੀ ਛੋਟੀ ਗਿਣੀ ਜਾਂਦੀ ਹੈ। ਲੇਖਿਕਾ ਸ਼ੋਭਾ ਡੇ ਦਾ ਇੱਕ ਚੰਗਾ ਨਾਂ ਆ, ਚੰਗੀ ਵਿਵਾਕ ਬੁਲਾਰਨ ਵੀ ਆ, ਲਿਖਦੀ ਵੀ ਬਹੁਤ ਤਾਕੜ ਸ਼ੈਲੀ ਦੇ ਵਿੱਚ ਆ, ਪਰ ਅੱਜ ਜੋ ਉਹਨੇ ਟਵੀਟ ਕੀਤਾ ਉਹ ਸ਼ਾਇਦ ਨਹੀਂ ਸੀ ਕਰਨਾ ਚਾਹੀਦਾ। ਉਹਨੇ ਟਵੀਟ ਕਰ ਦਿੱਤਾ, ਉਹ ਕਹਿੰਦੀ ਕਿ ਜਿਹੜੇ ਸਾਡੇ ਇੱਥੇ ਗਏ ਆ ਇੰਡੀਆ ਦੇ ਖਿਡਾਰੀ ਓਲੰਪਿਕ ਦੇ ਵਿੱਚ, ਉਹ ਕਹਿੰਦੇ ਕਿ ਉਹਨਾਂ ਦਾ ਬਸ ਇੱਕੋ ਕੰਮ ਹੈ, ਰੀਓ ਜਾਓ, ਸੈਲਫੀ ਲਓ, ਖਾਲੀ ਹੱਥ ਵਾਪਸ ਆ ਜਾਓ, ਪੈਸੇ ਤੇ ਮੌਕੇ ਦੀ ਬਰਬਾਦੀ। ਇਹ ਟਵੀਟ ਜਿਵੇਂ ਹੀ ਵਾਇਰਲ ਹੋਇਆ, ਜਿਵੇਂ ਹੀ ਸਰਕੂਲੇਟ ਹੋਇਆ, ਅੱਗੇ ਦੀ ਅੱਗੇ ਜਿਹੜੇ ਖਿਡਾਰੀ ਗਏ ਸਨ, ਜਿਵੇਂ ਅਭਿਨਵ ਬਿੰਦਰਾ, ਮਾੜੇ ਜਿਹੇ ਨਿਸ਼ਾਨੇ ਤੋਂ ਉਹ ਜਿਹੜਾ ਮੈਡਲ ਖੁੰਝ ਗਿਆ ਸੀ ਅਭਿਨਵ ਬਿੰਦਰੇ ਦਾ, ਕੱਲ ਉਹਨੇ ਟਵੀਟ ਕੀਤਾ। ਬਾਅਦ ਦੇ ਵਿੱਚ ਜਵਾਲਾ ਗੁੱਟਾ, ਬਹੁਤ ਤਗੜੀ ਖਿਡਾਰਨ ਹੈ ਕੁੜੀ ਸਾਡੇ ਇੱਥੋਂ ਭਾਰਤ ਦੀ ਬੈਡਮਿੰਟਨ ਦੀ, ਉਹਨੇ ਕਿਹਾ ਜਿੰਨਾ ਚਿਰ ਤੁਹਾਡੇ ਵਰਗੇ ਬੰਦਿਆਂ ਦੀ ਸੋਚ ਨਹੀਂ ਬਦਲੇਗੀ ਉਹਨਾਂ ਚਿਰ ਇੱਥੇ ਖੇਡਾਂ ਦਾ ਮਾਹੌਲ ਵੀ ਨਹੀਂ ਬਦਲਣਾ। ਹੋਰ ਬਹੁਤ ਸਾਰੇ, ਵੀਰੇਂਦਰ ਰਸਕਿਨਾ ਹੈ ਹਾਕੀ ਦਾ ਖਿਡਾਰੀ ਸਾਬਕਾ, ਉਹਨੇ ਵੀ ਚੰਗੀ ਇਹਦੀ ਲਾਭਪਾ ਕੀਤੀ ਹੈ। ਸਾਰਿਆਂ ਨੇ ਕਿਹਾ ਕਿ ਭਾਈ ਨਹੀਂ, ਕੋਈ ਵੀ ਖਿਡਾਰੀ ਜਦੋਂ ਆਪਣੇ ਦੇਸ਼ ਲਈ ਕਿਸੇ ਵੀ ਇਵੈਂਟ ਦੇ ਵਿੱਚ ਭਾਗ ਲੈਣ ਜਾਂਦਾ ਤੇ ਉੱਥੇ ਉਹ 100% ਆਪਦੀ ਲਾਉਂਦਾ ਹੈ। ਹਾਂ ਠੀਕ ਹੈ ਕਿ ਸੈਲਫੀ ਖਿੱਚਣੀ ਜਾਂ ਉੱਥੇ ਘੁੰਮਣਾ ਕਮਾਉਣਾ ਇਹ ਵੀ ਇੱਕ ਹਿੱਸਾ ਹੈ ਖੇਡ ਦਾ, ਔਰ ਖਿਡਾਰੀਆਂ ਦੇ ਜੀਵਨ ਦਾ ਹਿੱਸਾ ਹੈ, ਕਿਉਂਕਿ ਜੇ ਉਹ ਇਕੱਲੇ ਖੇਡ ਦੇ ਦੁਆਲੇ ਹੀ ਹੋਈ ਰਹਿਣਗੇ ਤੇ ਉੱਥੇ ਅੱਕ ਜਾਣਗੇ, 2-4 ਦਿਨਾਂ ਤੱਕ ਬੋਝਲ ਹੋ ਜਾਣਗੇ। ਘੁੰਮਣਾ ਕਮਾਉਣਾ ਵੀ ਉਹਨਾਂ ਦੀ ਜ਼ਰੂਰਤ ਆ। ਸੋ ਉਹ ਕਾਫੀ ਉਹਨਾਂ ਦੀ ਆਲੋਚਨਾ ਹੋਈ ਹੈ ਸ਼ੋਭਾ ਡੇ ਦੀ, ਤਾਂ ਮੇਰੇ ਖਿਆਲ ਦੇ ਨਾਲ ਇਹ ਟਵੀਟ ਉਹਨਾਂ ਕੋਲੋਂ ਬਣਦਾ ਵੀ ਨਹੀਂ ਸੀ, ਉਹਨਾਂ ਨੂੰ ਕਰਨਾ ਨਹੀਂ ਸੀ ਚਾਹੀਦਾ। ਵਾਧੂ ਦਾ ਸਿਆਪਾ ਸੇੜ ਲਿਆ, ਕਿਉਂਕਿ ਦੇਖੋ ਇੱਕ ਖਿਡਾਰੀ ਜਾਂ 2 ਖਿਡਾਰੀਆਂ 4 ਖਿਡਾਰੀਆਂ ਦੀ ਸੋਚ ਹੋ ਸਕਦੀ ਹੈ ਕਿ ਰਿਓ ਦੇ ਵਿੱਚ ਜਾਓ ਤੇ ਚਲੋ ਇਹਨੇ ਨਾਲ ਨੌਕਰੀ ਮਿਲ ਜੇਗੀ ਜਾਂ ਜਿਹੜਾ ਕੋਈ 4 ਪੈਸੇ ਆ ਜਾਣਗੇ, ਮਸ਼ਹੂਰੀ ਮਿਲ ਜਾਏਗੀ, ਪਰ ਸਾਰੇ ਦੇ ਸਾਰਿਆਂ ਨੂੰ ਇੱਕ ਰੱਸੇ ਬੰਨ੍ਹ ਦੇਣਾ ਐਸਾ ਨਹੀਂ। ਅੱਜ ਭਾਰਤ ਦੀ ਹਾਕੀ ਦੀ ਟੀਮ ਹੈ ਜਿਹੜੀ ਮੇਰੇ ਖਿਆਲ ਦੇ ਨਾਲ ਲਗਭਗ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ। ਇੱਕ ਹੋਰ ਮੁੰਡਾ ਤੀਰਅੰਦਾਜ਼ੀ ਦਾ, ਉਹ ਲਾਗੇ ਬੰਨੇ ਚਲਾ ਗਿਆ। ਸਾਡੀ ਕੁੜੀ ਇੱਕ ਦੀਪਕਾ, ਇਸ ਤਰ੍ਹਾਂ ਦੀ ਹੈ, ਉਹਦਾ ਨਾਮ ਦੀਪਕਾ ਕਰਮਰੇ, ਜਿਮਨਾਸਟ ਦੇ ਵਿੱਚ ਉਹ ਫਾਈਨਲ ਦੇ ਵਿੱਚ ਪਹੁੰਚੀ ਹੋਈ ਹੈ। ਹਾਲੇ ਕੁਸ਼ਤੀ ਦੇ ਇਵੈਂਟ ਹੈ ਜਿਹੜੇ ਉਹ ਚੱਲਣੇ ਆ, ਐਥਲੈਟਿਕਸ ਦੇ ਚੱਲਣੇ ਆ, ਬਹੁਤ ਸਾਰਾ ਸਮਾਂ ਹਾਲੇ ਬਾਕੀ ਹੈ। ਸਾਨੂੰ ਦਿਲ ਨਹੀਂ ਛੱਡਣਾ ਚਾਹੀਦਾ। ਇਹ ਠੀਕ ਹੈ ਕਿ ਗੁੱਸਾ ਆਉਂਦਾ ਜਦੋਂ ਸਾਡੇ ਖਿਡਾਰੀ ਹਾਰਦੇ ਆ, ਸਾਡੇ ਵਰਗੇ ਵੀ ਆਲੋਚਨਾ ਕਰਦੇ ਆ, ਪਰ ਇਹੋ ਜਿਹਾ ਟਵੀਟ ਕਰਕੇ ਸਾਰੇ ਖਿਡਾਰੀਆਂ ਦਾ ਮਨੋਬਲ ਡੇਗ ਦੇਣਾ ਇੱਕ ਕਿਸੇ ਵੱਡੀ ਹਸਤੀ ਵੱਲੋਂ ਇਹ ਬਣਦਾ ਨਹੀਂ। ਇਹਨਾਂ ਨੂੰ ਥੋੜਾ ਜਿਹਾ, ਚਲੋ ਹੁਣ ਆਪਣੇ ਕੀਤੇ ਤੇ ਥੋੜਾ ਪਛਤਾਵਾ ਕਰਕੇ ਇਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਕੋਈ ਨਹੀਂ ਭਾਈ, ਤੁਸੀਂ ਆਪਣਾ ਜ਼ੋਰ ਲਾਓ, ਕਿਉਂਕਿ ਇੱਕ ਖਿਡਾਰੀ ਦਾ ਜਿਹੜਾ ਆ ਉਹ ਇੱਕ ਸਿਧਾਂਤ ਹੁੰਦਾ ਹੈ ਕਿ ਵਾਅਦੇ ਤੇ ਕਸਮਾਂ ਟੁੱਟ ਜਾਂਦੀਆਂ, ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ। ਸੋ ਇਹ ਜਿਹੜੇ ਵਾਅਦੇ ਤੇ ਆਂਡੇ ਕਹਿੰਦੇ ਕਿ ਟੁੱਟ ਜਾਂਦੇ ਆ, ਕੋਸ਼ਿਸ਼ਾਂ ਕਾਮਯਾਬ ਹੁੰਦੀਆਂ, ਤਾਂ ਇਹ ਕੋਸ਼ਿਸ਼ਾਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਕੋਸ਼ਿਸ਼ਾਂ ਕਰੋ, ਜੇ ਨਹੀਂ ਮੈਡਲ ਆਉਂਦਾ ਤਾਂ ਕੋਈ ਗੱਲ ਨਹੀਂ, ਹੋਰ ਕੋਸ਼ਿਸ਼ ਕਰੋ। ਜੀ ਬਿਲਕੁਲ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਪੰਜਾਬ ਲਈ ਸ਼ਰਮ ਦਾ ਸਬੱਬ ਸ਼ਹੀਦ ਫੌਜੀਆਂ ਦੇ ਪਰਿਵਾਰ ਬੈਠੇ CM ਦੀ ਰਿਹਾਇਸ਼ ਅੱਗੇ ਧਰਨੇ ਤੇ। ਇਸ ਤੋਂ ਵੱਧ ਸ਼ਾਇਦ ਸ਼ਰਮ ਦਾ ਸਬੱਬ ਪੂਰੇ ਮੁਲਕ ਲਈ ਨਹੀਂ ਹੋ ਸਕਦਾ ਜੀ, ਪਰ ਉਸ ਮੁਲਕ ਦੇ ਵਿੱਚ ਸ਼ਰਮ ਦਾ ਵੀ ਕੀ ਵਟਿਆ ਜਾਂਦਾ ਜਿੱਥੇ ਸ਼ਹੀਦਾਂ ਦੇ ਤਬੂਤ ਜਿਹੜੇ ਉਹ ਢਿੱਡਾਂ 'ਚ ਚਲੇ ਗਏ ਹੋਣ, ਜਿੱਥੇ ਉਹਨਾਂ ਦੇ ਪੈਟਰੋਲ ਪੰਪ ਹੈ ਜਿਹੜੇ ਉਹ ਸਾਰੇ ਪੀਲੇ ਹੋਣ ਲੀਡਰਾਂ ਨੇ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਫੌਜੀਆਂ ਦੀਆਂ ਉਹ ਖਾ ਗਏ।
ਬਹੁਤ ਸਾਰੇ ਇਹੋ ਜਿਹੇ ਮਾਮਲੇ ਆ ਕਿ ਉਹਨਾਂ ਦੇ ਪਲਾਟ ਜਿਹੜੇ ਸੀਗੇ ਉਹ ਨੱਪੇ ਗਏ। ਬਹੁਤ ਸਾਰੇ ਇਹੋ ਜਿਹੇ ਮਾਮਲੇ ਆ ਕਿ ਉਹਨਾਂ ਦੇ ਨਾਮ ਤੇ ਅਸੀਂ ਇੱਕ ਮਾਮਲਾ ਤੇ ਬਹੁਤ ਗਿਣਿਆ, ਜਿਹੜਾ ਮੁੰਬਈ ਦੇ ਵਿੱਚ ਉਹ ਕਲੋਨੀ ਬਣਾਈ ਸੀਗੀ ਫੌਜੀਆਂ ਦੇ ਨਾਮ ਤੇ, ਆਦਰਸ਼ ਕਲੋਨੀ, ਉਹ ਕਿਵੇਂ ਹੋਈ। ਸੋ ਬੜੇ ਕਿੱਸੇ ਆ ਇਹਨਾਂ ਦੇ। ਪਰ ਇਹ ਬਹੁਤ ਵੱਡਾ ਕਹਿ ਲਈਏ ਕਿ ਸਾਡੇ ਲਈ ਇਹ ਧੱਬੇ ਦਾ ਕੰਮ ਕਰੇਗਾ ਕਿ ਸਾਡੇ ਸ਼ਹੀਦ ਫੌਜੀਆਂ ਦੇ ਜਿਹੜੇ ਉਹਨਾਂ ਦੇ ਬਜ਼ੁਰਗ ਪੇਰੈਂਟਸ ਜਾਂ ਉਹਨਾਂ ਦੇ ਗਾਂ ਅਗਲੀ ਪੀੜ੍ਹੀ ਹੈ, ਉਹ ਜਾ ਕੇ CM ਦੇ ਦਰਬਾਰ ਬੈਠੀ ਹੈ ਕਿ ਭਾਈ ਸਾਡੇ ਹੱਕ ਇੱਥੇ ਰੱਖ, ਜਦ ਕਿ ਸਾਡੇ CM ਨੂੰ ਉਹਨਾਂ ਦੇ ਦਰਾਂ ਤੱਕ ਜਾਣਾ ਚਾਹੀਦਾ ਕਿ ਭਾਈ ਤੁਹਾਨੂੰ ਕੋਈ ਤਕਲੀਫ ਤੇ ਨਹੀਂ, ਕੋਈ ਤੁਹਾਨੂੰ ਤੰਗੀ ਤੇ ਨਹੀਂ, ਕਿਉਂਕਿ ਤੁਸੀਂ ਪੁੱਤਰ ਵਾਰੇ ਆ, ਤੁਸੀਂ ਪਤੀ ਵਾਰੇ ਆ, ਤੁਸੀਂ ਭਰਾ ਵਾਰੇ ਆ। ਜੇ ਕੋਈ ਤੁਹਾਨੂੰ ਤੰਗੀ ਹੈ ਤੇ ਸਾਨੂੰ ਦੱਸੋ, ਸਾਡਾ ਫਰਜ਼ ਬਣਦਾ ਤੁਹਾਨੂੰ ਸੰਭਾਲੀਏ। ਇਹ ਉਹ ਪਰਿਵਾਰ ਨੇ ਜੀ, ਲਗਭਗ 250 ਦੇ ਕਰੀਬ, ਜਿਨ੍ਹਾਂ ਦੇ ਜਿਹੜੇ ਆਪਣੇ 1961 65 ਜਾਂ ਜਿਹੜੀ 71 ਵਾਲੀ ਜੰਗ ਸੀਗੀ ਉਹਦੇ 'ਚ ਸ਼ਹੀਦ ਹੋਏ ਆ। ਇਹ ਉਦੋਂ ਇੱਕ ਪਾਲਿਸੀ ਆਈ ਸੀਗੀ 1976 ਦੇ ਵਿੱਚ ਮੇਰੇ ਖਿਆਲ ਦੇ ਨਾਲ ਕਿ 10-10 ਏਕੜ ਜ਼ਮੀਨ ਦਿੱਤੀ ਜਾਂਦੀ ਸੀ, ਜਿਹੜਾ ਕੋਈ ਜੰਗ ਦੇ ਵਿੱਚ ਆਪਣੀ ਜਾਨ ਨਿਸ਼ੌਰ ਕਰ ਜਾਂਦਾ ਸੀਗਾ, 10 ਏਕੜ ਉਹਨੂੰ ਜ਼ਮੀਨ ਅਲਾਟ ਹੁੰਦੀ ਸੀ। ਇਹ ਉਹ ਪਰਿਵਾਰ ਹੈ ਜਿਹੜੇ ਉਸ ਐਲਾਨ ਤੋਂ ਲਾਂਭੇ ਰਹਿ ਗਏ, ਉਸ ਐਲਾਨ ਤੋਂ ਅਭਿੱਜ ਰਹਿ ਗਏ। ਇਹਨਾਂ ਨੂੰ ਉਹ ਐਲਾਨ ਦੇ ਮੁਤਾਬਕ ਜ਼ਮੀਨ ਨਹੀਂ ਮਿਲੀ, ਜਦਕਿ ਬਹੁਤ ਸਾਰੇ ਪਰਿਵਾਰਾਂ ਨੂੰ ਉਦੋਂ ਜ਼ਮੀਨ ਮਿਲ ਗਈ ਸੀ। ਹੁਣ ਇਹਨਾਂ ਨੂੰ ਕਿਉਂ ਨਹੀਂ ਮਿਲੀ, ਕਿਉਂ ਨਹੀਂ ਦਿੱਤੀ ਗਈ, ਇਹ ਤੇ ਹੁਣ ਸਰਕਾਰ ਹੀ ਦੱਸ ਸਕਦੀ ਹੈ। ਪਰ ਇਹ ਸਾਡੇ ਲਈ ਬਹੁਤ ਸ਼ਰਮਨਾਕ ਗੱਲ ਆ ਕਿ ਉਹ ਅੱਜ ਜਿਹੜੇ ਵਾਰਸ ਸਨਮਾਨ ਦੇ ਹੱਕਦਾਰ ਨੇ, ਉਹ ਅੱਜ ਉੱਥੇ ਸੜਕ ਤੇ ਜਾ ਕੇ ਬੈਠੇ ਚੰਡੀਗੜ੍ਹ CM ਦੀ ਕੋਠੀ ਦੇ ਅੱਗੇ। ਔਰ ਇਸ ਤੋਂ ਵੀ ਵੱਡੀ ਸ਼ਰਮਨਾਕ ਦੀ ਗੱਲ ਆ ਕਿ ਸਾਡੇ CM ਸਾਹਿਬ ਸੰਗਤ ਦਰਸ਼ਨ ਕਰਦੇ ਫਿਰਦੇ ਆ, ਉਪ ਮੁੱਖ ਮੰਤਰੀ ਸਾਹਿਬ RSS ਵਾਲਿਆਂ ਦਾ ਪਤਾ ਲੈਂਦੇ ਫਿਰਦੇ ਆ, ਯਾਨੀ ਉਹਨਾਂ ਦੇ ਕੋਲ ਕੋਈ ਹਾਲੇ ਤੱਕ ਕੋਈ ਵੱਡਾ ਜਿਹੜਾ ਸਾਡਾ ਲੀਡਰ ਉਹ ਪਹੁੰਚਿਆ ਵੀ ਨਹੀਂ। ਇਹ ਸਭ ਤੋਂ ਸ਼ਰਮਨਾਕ ਗੱਲ ਆ। ਪਰ ਇਸ ਤੋਂ ਵੀ ਵੱਡੀਆਂ ਸ਼ਰਮਨਾਕ ਚੀਜ਼ਾਂ ਜਿਹੜੀਆਂ ਉਹ ਇਹਨਾਂ ਦੇ ਆਪਣੇ ਹੀ ਕਰਦੇ ਪਏ ਆ। ਲੰਬੀ ਹਲਕੇ ਦੇ ਵਿੱਚ ਹੀ ਇੱਕ ਫੌਜੀ ਦਾ ਪਰਿਵਾਰ ਆ, ਉਹ ਫੌਜੀ ਹੈ ਜਿਹੜਾ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਸੀ, ਤੇ ਉਹਦੀ ਪਹਿਲੀ ਨੱਪੀ ਬੈਠਾ ਅਕਾਲੀ ਲੀਡਰ ਹੀ, ਤੇ ਉਹ 3 ਵਾਰੀ ਬਾਦਲ ਪਿੰਡ ਜਾਇਆ ਉਹ ਪਰਿਵਾਰ, ਉਹਨਾਂ ਨੂੰ ਮਿਲ ਹੀ ਨਹੀਂ ਦਿੱਤਾ ਗਿਆ, ਕਿਸੇ ਨੇ ਅੱਗੇ ਨਹੀਂ ਜਾਣ ਦਿੱਤਾ ਗਿਆ। ਉਹ ਨਮੋਸ਼ੀ ਦੇ ਮਾਰੇ, ਮਾਯੂਸੀ ਦੇ ਮਾਰੇ ਆ ਜਾਂਦੇ ਆ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਇੱਕ ਪਿੰਡ ਹੋਰ ਆ ਆਲਮ ਵਾਲਾ, ਉੱਥੇ ਇੱਕ ਮਾਈ ਰਹਿੰਦੀ ਹੈ, ਉਹਦਾ ਪੁੱਤਰ ਕਾਰਗਲ ਦੇ ਵਿੱਚ ਸ਼ਹੀਦ ਹੋਇਆ ਸੀਗਾ, ਦੂਜਾ ਪੁੱਤਰ ਉਹਦਾ ਮਾਰਿਆ ਗਿਆ ਇੱਥੇ ਨਸ਼ੇ ਪੱਤੇ ਦੇ ਨਾਲ, ਤੇ ਜਿਹੜੀ ਉਹਦੀ ਨੂੰਹ ਸੀ ਉਹ ਵਿਚਾਰੀ ਰੁਜ਼ਗਾਰ ਮਿਲਿਆ ਉਹਨੂੰ, ਉਹ ਬੱਚੇ ਛੱਡਾ ਕੇ ਆਪਦਾ ਉੱਥੇ ਚਲੇ ਗਈ ਨੌਕਰੀ ਕਰਨ। ਉਹ ਬੱਚੇ ਜਿਹੜੇ ਉਹ ਮਾਈ ਆ ਘਾਹ ਖੋਦ ਕੇ ਉਹਨਾਂ ਨੂੰ ਪਾਲਦੀ ਪਈ ਹੈ, ਤੇ ਉਹਦੇ ਕੋਲ ਕੋਠਾ ਵੀ ਹੈ ਨਹੀਂ ਰਹਿਣ ਨੂੰ, ਚੰਗੀ ਛੱਤ ਵੀ ਹੈ ਨਹੀਂ। ਇਹ ਕਹਾਣੀਆਂ ਬਹੁਤ ਸਾਰੀਆਂ ਨੇ। ਆ ਪਿੱਛੇ ਜੇ ਅਸੀਂ ਇੱਕ ਮਾਮਲਾ ਵੇਖਿਆ ਸੀ ਜਲੰਧਰ ਦੇ ਵਿੱਚ, ਇੱਕ ਬਜ਼ੁਰਗ ਬਾਪ ਪ੍ਰੈਸ ਕਾਨਫਰੰਸ ਕਰਦਿਆਂ ਰੋ ਪਿਆ ਸੀ। ਉਹ ਕਹਿੰਦਾ ਕਿ ਮੇਰਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ, ਉਹਦੇ ਨਾਮ ਤੇ ਕਲੋਨੀ ਦਾ ਨਾਂ ਰੱਖਿਆ ਗਿਆ। ਕੁਝ ਬੰਦੇ ਕੀ ਕਰਦੇ, ਕਹਿੰਦੇ ਚੌਥੇ ਦਿਨ ਉਹ ਬੋਰਡ ਨੂੰ ਤੋੜ ਦਿੰਦੇ ਆ, ਜਿਹੜਾ ਕਲੋਨੀ ਦੇ ਅੱਗੇ ਉਹਦੇ ਨਾਂ ਦਾ ਬੋਰਡ ਲੱਗਿਆ, ਤੇ ਫਿਰ ਜੇ ਨਹੀਂ ਵਸ ਚੱਲਦਾ ਤੇ ਉੱਤੇ ਕਾਲਖ ਮਲ ਦਿੰਦੇ ਆ, ਕਾਲਾ ਰੰਗ ਲਾ ਦਿੰਦੇ ਆ। ਜਦੋਂ ਪ੍ਰੈਸ ਦੇ ਵਿੱਚ ਗੱਲ ਆਈ, ਜਾਂਚ ਕੀਤੀ, ਤੇ ਉੱਥੇ ਇਹ ਮਾਮਲਾ ਨਿਕਲਿਆ ਕਿ ਉਸ ਕਲੋਨੀ ਦੇ ਵਿੱਚ ਕੁਝ ਜ਼ਮੀਨ ਦੇ ਦਲਾਲ ਰਹਿੰਦੇ ਸਨ ਜੋ ਨਹੀਂ ਸਨ ਚਾਹੁੰਦੇ ਕਿ ਸ਼ਹੀਦ ਦੇ ਨਾਂ ਤੇ ਕਲੋਨੀ ਦਾ ਨਾਂ ਹੋਵੇ। ਉਹ ਚਾਹੁੰਦੇ ਸਨ ਕੋਈ ਅੰਗਰੇਜ਼ਾਂ ਵਾਲਾ ਨਾਂ ਰੱਖਿਆ ਜਾਵੇ ਤਾਂ ਕਿ ਜ਼ਮੀਨਾਂ ਦੇ ਰੇਟ ਵੱਧ ਸਕਣ। ਸੋ ਇਹੋ ਜਿਹੇ ਮਾਮਲੇ ਸਾਡੇ ਮੁਲਕ 'ਚ ਆਉਂਦੇ ਆ। ਬਹੁਤ ਸ਼ਰਮਨਾਕ ਗੱਲ ਆ। ਜਾਂ ਫਿਰ ਸਾਨੂੰ ਕਹਿ ਦੇਣਾ ਚਾਹੀਦਾ ਸ਼ਹੀਦਾਂ ਦੇ ਰੁਤਬੇ ਨਹੀਂ ਦੇਣੇ ਚਾਹੀਦੇ, ਜਾਂ ਕਹਿ ਦੇਣਾ ਚਾਹੀਦਾ ਕਿ ਜੰਗ ਤਾਂ ਜੀ ਭੁੱਖੇ ਪੇਟ ਲੜਦੇ ਆ, ਜਿਹੜਾ ਮਰ ਗਿਆ ਮਰ ਗਿਆ, ਜਿਹੜਾ ਬਚ ਗਿਆ ਬਚ ਗਿਆ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਭਾਜਪਾ ਲਈ ਹੋਰ ਨਮੋਸ਼ੀ, ਇੱਕ ਹੋਰ ਗਊਸ਼ਾਲਾ 'ਚ ਸੈਂਕੜੇ ਗਾਵਾਂ ਮਰੀਆਂ। ਗਊ ਵਾਲਿਆਂ ਦੇ ਦੇਸ਼ ਦੇ ਵਿੱਚ ਗਊ ਦਾ ਇਹ ਹਸ਼ਰ ਵਾਕਈ ਸ਼ਰਮਨਾਕ ਗੱਲ ਹੈ ਜੀ। ਦੇਖੋ ਰਾਜਸਥਾਨ ਦੇ ਵਿੱਚੋਂ ਕੁਛ ਦਿਨ ਪਹਿਲਾਂ ਖਬਰ ਆਈ ਸੀ, ਉਹ ਹਿਮੋਨੀਆ ਪਿੰਡ ਸੀਗਾ ਸ਼ਾਇਦ ਇਹੋ ਜਿਹਾ, ਹਿੰਗੋਨੀਆ ਜੈਪੁਰ ਦੇ ਨਾਲ, ਉੱਥੇ 500 ਗਾਂ ਦੀ ਖਬਰ ਸੀ ਕਿ ਕੁਝ ਕੁ ਮਹੀਨਿਆਂ ਦੇ ਵਿੱਚ 500 ਗਾਂ ਮਰੀ। ਹੁਣ ਮੱਧ ਪ੍ਰਦੇਸ਼ ਦੇ ਵਿੱਚੋਂ ਇਹ ਖਬਰ ਆ ਰਹੀ ਹੈ ਕਿ ਉੱਥੇ 1200 ਗਾਂ ਜਿਹੜੀ ਹੈ ਉਹ ਮਰ ਗਈ। 9 ਗਾਵਾਂ ਕਹਿੰਦੇ ਆ ਕਿ ਔਸਤ ਹੈ ਉੱਥੇ ਇੱਕ ਦਿਨ ਦੇ ਵਿੱਚ ਮਰ ਰਹੀਆਂ ਉਸ ਗਊਸ਼ਾਲਾ ਦੇ ਵਿੱਚ ਜੀ। ਹੁਣ ਜੇ ਉਸ ਗਊਸ਼ਾਲਾ ਦੇ ਵਿੱਚ ਗਾਵਾਂ ਮਰਨ ਦਾ ਕਾਰਨ ਜੇ ਲੱਭੀਏ ਤੇ ਉੱਥੋਂ ਦਾ ਡਾਕਟਰ ਹੀ ਦੱਸਦਾ, ਜਿਹੜਾ ਵੈਟਰਨਰੀ ਡਾਕਟਰ ਆ, ਉਹ ਕਹਿੰਦਾ ਜੀ ਕਿ ਗੱਲ ਇਹ ਹੈ ਕਿ ਗਾਵਾਂ ਲਈ ਜਿਹੜੀ ਜਗ੍ਹਾ ਚਾਹੀਦੀ ਹੈ ਉਹ ਚਾਹੀਦੀ ਹੈ ਘੱਟੋ ਘੱਟ 9 ਵਰਗ ਫੁੱਟ ਇੱਕ ਗਾਂ ਲਈ। ਪਰ ਸਾਡੇ ਕਹਿੰਦਾ ਕਿ ਸਾਡੇ ਇੱਥੇ ਇਸ ਗਊਸ਼ਾਲਾ ਦੇ ਵਿੱਚ ਜਿਹੜੀ ਜਗ੍ਹਾ ਬਚਦੀ ਹੈ 3000 ਗਾਂ ਦੇ ਲਈ, ਉਹ ਹੈ 5 ਵਰਗ ਫੁੱਟ, ਮਹਿਜ਼ 5 ਵਰਗ ਫੁੱਟ। ਤਾਂ ਇਹ ਰੀਜ਼ਨ ਹੈ ਉਹਨਾਂ ਮੌਤਾਂ ਦਾ। ਦੂਜਾ ਨੇ ਕਿਹਾ ਕਿ ਦਲਦਲ ਬੜੀ ਬਣ ਜਾਂਦੀ ਹੈ, ਉਹ ਜਿਹੜਾ
ਗੋਹਾ ਹੁੰਦਾ ਹੈ, ਜਿਹਨੂੰ ਆਪਾਂ ਗੋਬਰ ਕਹਿ ਦਿੰਦੇ ਹਾਂ, ਉਹ ਤੇ ਮਲ ਮੂਤਰ ਦੇ ਨਾਲ ਜੋ ਵੀ ਉੱਥੇ ਹੁੰਦਾ ਉਹ ਚਿੱਕੜ ਬਣ ਜਾਂਦਾ, ਉਹ ਵੀ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਗਾਵਾਂ ਦਾ। ਜਦ ਕਿ ਦੂਜੇ ਪਾਸੇ ਉਸ ਗਊਸ਼ਾਲਾ ਦਾ ਜੇ ਥੋੜਾ ਜਿਹਾ ਵਰਕਾ ਥੱਲੀਏ, ਉੱਥੇ ਇਹ ਚੀਜ਼ ਆਉਂਦੀ ਹੈ ਕਿ ਉਹ ਗਊਸ਼ਾਲਾ 60 ਵਿਗਿਆਂ ਦੇ ਵਿੱਚ ਆ। 60 ਵਿਗੇ ਥੋੜੇ ਨਹੀਂ ਹੁੰਦੇ, 3000 ਗਾਂ ਲਈ 60 ਵਿਗੇ ਥੋੜੇ ਨਹੀਂ ਹੁੰਦੇ। ਪਰ ਉਹ ਕੀ ਕਰਦੇ ਆ ਕਿ ਉਹ ਇਹ ਕਰਦੇ ਆ, ਜਿਹੜਾ ਚਾਰਾ ਬਾਹਰੋਂ ਲੈਣਾ ਹੁੰਦਾ ਹੈ ਉਹਦੀ ਬਚਤ ਕਰਨ ਲਈ ਉਹ 40 ਵਿਗਿਆਂ ਦੇ ਵਿੱਚ ਚਾਰਾ ਬੀਜ ਲੈਂਦੇ ਕਿ ਸਾਡੇ ਪੈਸੇ ਉਧਰੋਂ ਬਚ ਜਾਣ, ਅਸੀਂ ਇੱਥੇ ਬਚਾਉਤ ਕਰ ਲਈਏ, ਤੇ ਉਹ ਜਿਹੜੀ ਜਗ੍ਹਾ ਬਚਦੀ ਹੈ ਉਹ ਗਾਵਾਂ ਲਈ ਥੋੜੀ ਬਚਦੀ ਹੈ। ਜਦ ਕਿ ਉਹਦਾ ਬਜਟ ਹੈ ਜਿਹੜਾ ਉਹ ਲਗਭਗ 4 ਕਰੋੜ ਦਾ ਹੈ। ਜਦੋਂ ਤੁਹਾਡੇ ਕੋਲ ਏਡਾ ਵੱਡਾ ਬਜਟ ਆ ਤਾਂ ਤੁਸੀਂ ਗਾਵਾਂ ਲਈ ਖੁੱਲੀ ਜਗ੍ਹਾ ਬਣਾ ਕੇ ਬਾਹਰੋਂ ਚਾਰਾ ਲੈ ਸਕਦੇ ਹੋ। ਹੁਣ ਜਿਹੜੇ ਗਊ ਰੱਖਿਆ ਕਿਆ ਉਹ ਇੱਥੇ ਜਿਹੜੇ ਟਰੱਕਾਂ ਵਾਲੇ ਉਹਨਾਂ ਨੂੰ ਕੁੱਟਣ ਦੇ ਧਿਆਨੇ ਲੱਗੇ ਆ, ਜਾਂ ਉਹਨਾਂ ਦਾ ਜਿਹੜਾ ਹੁਣ ਜ਼ੋਰ ਆ ਉਹ ਦਲਤਾਂ ਤੇ ਚੱਲਦਾ ਹੈ। ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜਿਹੜੇ ਅੱਜ ਕੱਲ੍ਹ ਗਊਸ਼ਾਲਾਵਾਂ ਦਾ ਸੰਚਾਲਨ ਕਰਦੇ ਆ ਉਹ ਤੁਹਾਡੇ ਗਊ ਭਗਤ ਨਹੀਂ, ਉਹ ਪੈਸੇ ਦੇ ਪੁੱਤ ਆ। ਉਹ ਪੈਸੇ ਨੂੰ ਖਿੱਚਦੇ। ਉਹਨਾਂ ਲਈ ਗਾਂ ਜਿਹੜੀ ਹੈ ਉਹ ਧੰਦਾ ਹੈ, ਵਪਾਰ ਹੈ। ਉਹਦਾ ਚਾਰਾ ਉਹਨੂੰ ਗਾਂ ਵੀ ਕਹੀ ਜਾਂਦੇ, ਮਾਂ ਵੀ ਕਹੀ ਜਾਂਦੇ ਆ, ਤੇ ਉਹਦਾ ਚਾਰਾ ਵੀ ਖਾਈ ਜਾਂਦੇ, ਉਹਦੀਆਂ ਦਵਾਈਆਂ ਵੀ ਖਾਈ ਜਾਂਦੇ ਆ। ਲੋੜ ਹੈ ਕਿ ਉਹਨਾਂ ਨੂੰ ਜਾ ਕੇ ਉਹਨਾਂ ਦੇ ਪ੍ਰਬੰਧਾਂ ਨੂੰ ਸੁਧਾਰੋ। ਦੂਜੀ ਗੱਲ ਇਹ ਆ ਕਿ ਮੈਂ ਉਸ ਦਿਨ ਵੀ ਕਿਹਾ ਸੀਗਾ, ਜਿਹੜੀ ਇਸ ਤਰ੍ਹਾਂ ਗਾਂ ਮਰਨੀ ਹੈ ਤੇ ਇੱਕ ਕਸਾਈ ਨੇ ਵੱਢਣੀ, ਤੇ ਉਹਦੇ ਨਾਲ ਤਾਂ ਇਹ ਲੱਗਦਾ ਕਿ ਕਸਾਈ ਵਾਲੀ ਮੌਤ ਸਗੋਂ ਸੌਖੀ ਹੈ ਕਿ ਉਹ ਕੁਝ ਸੈਕਿੰਡ 'ਚ ਜਿਹੜੀ ਹੈ ਗਾਂ ਉਹ ਪਾਰ ਚਲੇ ਜਾਂਦੀ ਹੈ। ਇੱਥੇ ਤੇ ਤਿਲ ਗਾਂ ਮਰਦੀ ਹੈ, ਤੇ ਮੇਰੇ ਖਿਆਲ ਦੇ ਨਾਲ ਜਿਹੜਾ ਕਸਾਈਆਂ ਵਾਲੀ ਮੌਤ ਤੋਂ ਵੀ ਭੈੜੀ ਮੌਤ ਦੇ ਰਹੇ ਆ। ਜੀ ਬਿਲਕੁਲ। ਤੇ ਜਾਂਦੇ ਆਪਾਂ ਗੱਲ ਕਰ ਲਈਏ ਮਿੰਟੂ ਜੀ ਵੀ SGPC ਕਮੇਟੀ ਦੀ ਸ਼ਾਹੀ ਸਰਾਂ ਆਈ ਚਰਚਾ 'ਚ। ਚੀਨ ਤੋਂ ਆਏਗਾ ਫਰਨੀਚਰ, ਲੱਖਾਂ ਹੀ ਡਾਲਰ ਖਰਚਣ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ। ਹਾਂ ਬਿਲਕੁਲ ਜੀ, ਇਹ SGPC ਜਿਹੜੀ ਹੈ ਉਹ ਲੋਕਾਂ ਦੀ ਨਜ਼ਰ ਦੇ ਵਿੱਚ, ਉਹਨਾਂ ਲੋਕਾਂ ਦੀ ਨਜ਼ਰ ਦੇ ਵਿੱਚ ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ, ਉਸ ਦਿਨ ਹੀ ਕਾਰੋਬਾਰੀ ਅਦਾਰਾ ਬਣ ਗਈ ਸੀ ਜਿਸ ਦਿਨ ਇਹਨਾਂ ਦਾ 3 ਲੱਖੀਆ ਮੁਨੀਮ ਜਾ ਕੇ ਉੱਥੇ ਬਹਿ ਗਿਆ ਸੀ। ਬਿਲਕੁਲ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਕੋਈ ਸੇਵਾ ਕਰਨ ਨਹੀਂ ਆਇਆ, ਇਹ ਹਿਸਾਬ ਕਿਤਾਬ ਦੀ ਨਿਗਰਾਨੀ ਕਰਨ ਆਇਆ। ਨਿਗਰਾਨ ਆ, ਵੱਡੇ ਘਰ ਦਾ ਨਿਗਰਾਨ ਆ। ਇਹ ਨਹੀਂ ਕਿ ਇਹਦੇ ਅੰਦਰ ਸੇਵਾ ਭਾਵਨਾ ਜਾਗੀ ਅਤੇ ਇਹ ਚੁੱਕ ਕੇ ਡੰਡਾ ਡੋਰਾ ਜਿਹੜਾ ਪਿਛਲੀ ਉਮਰੇ ਦਰਬਾਰ ਸਾਹਿਬ ਆ ਗਿਆ। ਐਸਾ ਕੁਝ ਨਹੀਂ ਸੀ, ਤੇ ਉਹ ਚੀਜ਼ ਸੱਚ ਵੀ ਸਾਬਤ ਹੋਈ ਹੈ। ਹੁਣ ਦੇਖੋ ਜਿਹੜੀ ਇਹ ਸਰਾਂ ਬਣਾ ਰਹੇ ਆ, ਸਾਰਾਗੜੀ ਸਰਾਂ ਬੜੀ ਮਸ਼ਹੂਰ ਆ। ਇਹ ਸਰਾਂ ਦੇ ਵਿੱਚ 238 ਕਮਰੇ ਬਣਾਏ ਜਾ ਰਹੇ ਆ ਜੀ। ਉਹਨਾਂ 238 ਕਮਰਿਆਂ ਦੇ ਵਿੱਚ ਜਿਹੜਾ ਫਰਨੀਚਰ ਲੱਗਣਾ ਆ ਉਹ ਲੱਗਣਾ ਵਾ ਚੀਨ ਦਾ, ਤੇ ਜਿਹਦੇ ਤੇ ਖਰਚਾ ਆਉਣਾ ਹੈ $3,31,772। ਇਹ ਕਿਸੇ ਕੰਪਨੀ ਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ, ਉਹਦੇ ਚੋਂ 60% ਦੀ ਰਕਮ ਹੈ ਜਿਹੜੀ ਉਹ ਅਦਾ ਕੀਤੀ ਜਾ ਚੁੱਕੀ ਹੈ, 40% ਰਕਮ ਹੈ ਜਿਹੜੀ ਉਹ ਅਦਾ ਕੀਤੀ ਜਾਣੀ ਬਾਕੀ ਹੈ। ਇਹ ਸਾਰਾ ਕੁਝ ਭਾਈ ਬਲਦੇਵ ਸਿੰਘ ਵਡਾਲਾ ਹੋਰੀ ਜਿਹੜੇ ਹਜ਼ੂਰੀ ਰਾਗੀ ਹੁੰਦੇ ਸਨ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਮੁਅੱਤਲ ਕਰ ਦਿੱਤਾ ਸੀ ਸੇਵਾਵਾਂ ਤੋਂ, ਉਹਨਾਂ ਨੇ ਬਾਹਰ ਕੱਢ ਕੇ ਲਿਆਂਦਾ, ਕਿਉਂਕਿ ਉਹ ਅੱਜ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨਾਲ ਇਤਫਾਕ ਨਹੀਂ ਰੱਖਦੇ। ਉਹ ਅਦਾਲਤੀ ਲੜਾਈ ਵੀ ਲੜ ਰਹੇ ਆ, ਤੇ ਇਹੋ ਜਿਹੇ ਜਿਹੜੇ ਜੁੜੇ ਆ ਮਾਮਲੇ, ਇਹੋ ਜਿਹੇ ਜਿਹੜੇ ਗੋਲਕ ਦੀ ਦੁਰਵਰਤੋਂ ਨਾਲ ਜੁੜੇ ਮਾਮਲੇ ਉਹ ਧੜਾ ਧੜ ਸਾਹਮਣੇ ਲਿਆ ਰਹੇ ਆ। ਉਹਨਾਂ ਨੇ ਇੱਕ ਚੀਜ਼ ਹੋਰ ਬੜੀ ਦਿਲਚਸਪ ਰੱਖੀ ਹੈ ਸਾਹਮਣੇ। ਉਹ ਕਹਿੰਦੇ ਕਿ ਇਹ ਜਿਹੜੀ ਸਰਾਂ ਬਣਾਈ ਜਾ ਰਹੀ ਹੈ ਉਸ ਠੇਕੇਦਾਰ ਵੱਲੋਂ ਬਣਾਈ ਜਾ ਰਹੀ ਹੈ ਜਿਹਨੇ ਅੱਗੇ ਮਾਈ ਭਾਗੋਂ ਤੇ ਬਾਬਾ ਦੀਪ ਸਿੰਘ ਸਰਾਂ ਜਿਹੜਾ ਉਹਦਾ ਬੇੜਾ ਗਰਕ ਕੀਤਾ ਸੀ। ਬੇੜਾ ਗਰਕ ਕਰਨ ਤੋਂ ਭਾਵ ਕਿ ਘਟੀਆ ਮਟੀਰੀਅਲ ਤੇ ਘਟੀਆ ਸਾਰਾ ਉੱਥੇ ਵਰਤ ਕੇ ਸੰਦ ਸਮਾਨਾ ਉਹਦੀ ਡੰਡ ਲਈ ਉਹ ਦੋਨੇ ਸਰਾਵਾਂ ਜਿਹੜੀਆਂ ਖਸਤਾ ਹਵਾਲ ਹੋਈਆਂ ਜਾ ਰਹੀਆਂ। ਕਹਿੰਦੇ ਕਿ ਆਪੇ ਇਹਨਾਂ ਨੇ ਬਲੈਕ ਲਿਸਟ ਕੀਤਾ ਸੀ ਉਸ ਠੇਕੇਦਾਰ ਨੂੰ, ਆਪੇ ਇਹਨਾਂ ਨੇ ਫੇਰ ਠੇਕਾ ਦੇ ਦਿੱਤਾ। ਤੇ ਇੱਕ ਹੋਰ ਦਿਲਚਸਪ ਗੱਲ ਹੈ ਜਿਹੜੀ ਉਸ ਸਰਾਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਇਹਨਾਂ ਨੇ NOC ਨਹੀਂ ਲਈ। ਜੇ ਹੁਣ ਭਾਈ ਬਲਦੇਵ ਸਿੰਘ ਵਡਾਲਾ ਦੀ ਗੱਲ ਤੇ ਯਕੀਨ ਕਰੀਏ ਕਿ NOC ਲਈ ਨਹੀਂ ਇਹਨਾਂ ਨੇ ਨਗਰ ਨਿਗਮ ਤੋਂ, ਤੇ ਫਿਰ ਤੇ ਇਹ ਬਹੁਤ ਵੱਡੀ ਗਲਤੀ ਕਰਨ ਡਏ ਆ। ਮੰਨ ਲਓ ਕੱਲ ਨੂੰ ਕੋਈ ਬੰਦਾ ਹਾਈ ਕੋਰਟ ਦੇ ਵਿੱਚ ਕੋਈ ਸਧਾਰਨ ਬੰਦਾ ਹੀ ਚਲਾ ਜਾਂਦਾ ਜਾਂ ਕਿਸੇ ਹੋਰ ਅਦਾਲਤ 'ਚ ਚਲਾ ਜਾਂਦਾ ਤਾਂ ਉਹ ਨਿਰਮਾਣ ਰੁਕ ਜਾਏਗਾ। ਉਹ ਇਹ ਵੀ ਹੋ ਸਕਦਾ ਕੋਈ ਡੇਗ ਦੇਣ, ਜਿਹੜਾ ਜਿੰਨਾ ਨਿਰਮਾਣ ਹੋਇਆ ਨਿਗਮ ਉਹਨੂੰ ਡੇਗ ਵੀ ਸਕਦਾ। ਕੱਲ ਨੂੰ ਸਰਕਾਰਾਂ ਬਦਲਦਿਆਂ ਦੇਰ ਨਹੀਂ ਲੱਗਦੀ, ਤਖਤੇ ਪਲਟਦਿਆਂ ਪਲ ਨਹੀਂ ਲੱਗਦਾ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਇੱਕ ਵਿਚਿੱਤਰ ਜਿਹਾ ਵਰਤਾਰਾ ਸਾਹਮਣੇ ਆਉਣ ਡਿਆ ਕਿ NOC ਵੀ ਨਹੀਂ ਲਈ।
ਨਗਰ ਨਿਗਮ ਦੀ ਇੰਨੀ ਕਾਹਲੀ ਕੀਤੀ ਗਈ ਹੈ। ਔਰ ਦੂਜੀ ਗੱਲ ਜਿਹੜੀ ਇੱਕ ਹੋਰ ਵੱਡੀ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਚੀਨ ਦੀ ਜਿਹੜੀ ਕੰਪਨੀ ਤੋਂ ਇਹਨਾਂ ਨੇ ਫਰਨੀਚਰ ਦਾ ਸਮਝੌਤਾ ਕੀਤਾ, ਜਿਹੜੀ ਕੰਪਨੀ ਤੋਂ ਇਹਨਾਂ ਨੇ ਫਰਨੀਚਰ ਲਿਆ, ਜਿਹੜੀ ਕੰਪਨੀ ਨਾਲ ਇਹਨਾਂ ਦਾ ਐਗਰੀਮੈਂਟ ਹੋਇਆ, ਉਹਨਾਂ ਨੇ ਕੋਈ ਗਰੰਟੀ ਵੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਨੁਕਸ ਨਿਕਲ ਆਵੇ ਮਾਲ ਦੇ ਵਿੱਚ ਠੀਕ ਹੈ, ਪਰ ਅਸੀਂ ਟੁੱਟ ਭੱਜ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵੀ ਹੋਰ ਗਰੰਟੀ ਨਹੀਂ ਲੈਂਦੇ, ਸਿਰਫ ਤੇ ਸਿਰਫ ਸਾਡੀ ਮਾੜੀ ਜਿਹੀ ਕੁਆਲਿਟੀ ਦੀ ਗਰੰਟੀ ਹੋਏਗੀ, ਉਹ ਵੀ ਵਾਪਸੀ ਨਹੀਂ ਹੋਏਗੀ। ਉਹਨਾਂ ਨੇ ਸਾਫ਼ ਕਿਹਾ। ਸੋ ਟੈਂਡਰ ਵੀ ਨਹੀਂ ਲਾਇਆ ਗਿਆ। ਦੱਸਦੇ ਇਹ ਆ ਕਿ ਟੈਂਡਰ ਵੀ ਨਹੀਂ ਲਾਇਆ ਗਿਆ। ਤੇ ਸਾਨੂੰ ਪਤਾ ਯਾਰ ਚੀਨ ਦੀ ਜਿਹੜੀ ਮਿਆਰਤ ਹੈ, ਚੀਨ ਦੇ ਮਾਲ ਦੀ ਮਿਆਰਤ ਆ, ਉਹ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਮਿਆਰਤ ਹੈ, ਪਰ ਫਿਰ ਵੀ ਇਹ ਚੀਨ ਵੱਲ ਚੁੱਕੇ। ਜਦ ਕਿ ਸਾਡੇ ਇੱਥੇ ਇੱਕ ਸਰਦਾਰ ਜੀ ਨੇ, ਮੇਰੇ ਖਿਆਲ ਦੇ ਨਾਲ ਦਿੱਲੀ ਤੋਂ ਨੇ ਜਾਂ ਕਰਤਾਰਪੁਰ ਤੋਂ ਨੇ, ਉਹਨਾਂ ਦਾ ਜਿਹੜਾ ਫਰਨੀਚਰ ਹੈ ਉਹ ਸਦਾਮ ਹੁਸੈਨ ਦੇ ਮਹਿਲਾਂ ਤੱਕ ਜਾਂਦਾ ਰਿਹਾ। ਉਹ ਏਡੇ ਵੱਡੇ ਕਾਰੀਗਰ ਆ। ਇਹ ਜੇਕਰ ਤੁਸੀਂ ਫਰਨੀਚਰ ਲੈਣਾ ਹੀ ਸੀਗਾ ਤੇ ਇੱਥੋਂ ਵੀ ਲਿਆ ਜਾ ਸਕਦਾ ਸੀ, ਪਰ ਚੀਨ ਦੇ ਵਿੱਚ 2 ਇਹਨਾਂ ਦੇ ਨੰਬਰਦਾਰ ਜਾ ਕੇ ਘੁੰਮ ਘਮਾ ਵੀ ਆਏ ਆ। ਇਹ ਵੀ ਕਨਸੋਹਾਂ ਮਿਲਣ ਡਈਆਂ ਨੇ ਕਿ ਉਹ ਯਾਤਰਾ ਵੀ ਕਰ ਰਹੇ, ਟ੍ਰਿਪ ਵੀ ਲਾ ਆਏ ਆ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਜਿਹੜੀ ਸ਼ਾਹੀ ਸਰਾਂ ਹੈ ਉਹ ਆਮ ਸ਼ਰਧਾਲੂਆਂ ਲਈ ਖੁੱਲੇਗੀ? ਮੇਰੇ ਖਿਆਲ ਦੇ ਨਾਲ ਨਹੀਂ, ਕਿਉਂਕਿ ਇੱਥੇ ਤੇ ਜਿਹੜੀਆਂ ਸਧਾਰਨ ਸਰਾਵਾਂ ਹੈ ਉਹਨਾਂ ਦੇ ਵਿੱਚ ਕਮਰਾ ਲੈਣਾ ਹੋਵੇ ਤੇ ਉੱਥੇ ਜਿਹੜੇ ਚਾਬੀਆਂ ਵਾਲੇ ਹੁੰਦੇ ਆ ਉਹ ਕਹਿੰਦੇ ਕਿ ਜਾਂ ਤੇ ਐ ਕਰੋ, ਸਾਡੇ ਤਲੀ ਤੇ ਖੁਰਕ ਮਟਾ ਦਿਓ, ਤੇ ਜਾਂ ਫਿਰ ਜਥੇਦਾਰ ਤੋਂ ਕਹਾ ਦਿਓ। 2 ਹੀ ਰਾਹ ਆਮ ਬੰਦੇ ਲਈ, ਤੇ ਉਹ ਰਸਤਾ ਹੀ ਬੰਦ ਕਰ ਦਿੰਦੇ ਆ। ਤਾਂ ਇਹੋ ਜਿਹੀ ਸ਼ਾਹੀ ਸਰਾਂ ਦੇ ਦਰਵਾਜ਼ੇ ਆਮ ਸ਼ਰਧਾਲੂ ਲਈ ਖੁੱਲਣਗੇ? ਸਭ ਤੋਂ ਵੱਡਾ ਸਵਾਲ ਹੈ। ਦੂਜੀ ਗੱਲ ਆ, ਹੁਣ ਸ਼ੱਕ ਪੈਦਾ ਹੁੰਦਾ ਹੈ ਕਿਉਂਕਿ ਦੇਖੋ ਸੁਖਬੀਰ ਸਿੰਘ ਬਾਦਲ ਜਿੱਥੇ ਨਿੱਜੀ ਦਿਲਚਸਪੀ ਲੈਂਦੇ ਆ ਨਾ, ਮਾਮਲਾ ਸ਼ੱਕੀ ਬਣ ਜਾਂਦਾ। ਜਿਵੇਂ ਉਹ ਗਏ ਸਨ ਹੁਸ਼ਿਆਰਪੁਰ ਤੇ ਕਹਿੰਦੇ ਉਹਨਾਂ ਨੇ ਤਾਂ ਨੂੰ ਵੇਖਿਆ, ਉਦੋਂ ਤੇ ਲੋਕਾਂ ਨੇ ਗੌਰ ਨਹੀਂ ਕੀਤਾ। ਜਦੋਂ ਅਗਲੇ ਦਿਨ ਉਹਨਾਂ ਨੇ ਦੋਵੇਂ ਟਰਾਂਸਪੋਰਟਾਂ ਵਲੇਟ ਕੇ ਆਪਦੇ ਖਾਤੇ 'ਚ ਕਰ ਲਈਆਂ, ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਜਿਹੜੀਆਂ 2 ਟਰਾਂਸਪੋਰਟਾਂ ਦੇ ਦਫ਼ਤਰ ਸੀ ਉਤਲੀ ਮੰਜ਼ਿਲ ਤੇ, ਉਹਨਾਂ ਦੇ ਬੋਰਡਾਂ ਲਵੇਂਦੇ ਸੀ। ਤੇ ਇਵੇਂ ਹੀ ਇਹ ਕਿ ਤੀਜੇ ਦਿਨ ਇਹ ਉੱਥੇ ਜਾ ਖੜਦੇ ਆ, ਜਿਹੜਾ ਬਾਹਰ ਸੁੰਦਰੀਕਰਨ ਹੋ ਰਿਹਾ ਗਲਿਆਰੇ ਦਾ ਦਰਬਾਰ ਸਾਹਿਬ ਦੇ ਬਾਹਰ। ਹੁਣ ਲੋਕਾਂ ਨੂੰ ਇਹ ਸ਼ੱਕ ਹੋ ਰਿਹਾ ਹੈ ਕਿ ਜਿਹੜੇ ਉੱਥੋਂ ਹੋਟਲ ਖਦੇੜੇ ਜਾ ਰਹੇ ਆ, ਕਿਤੇ ਇਹ ਤਾਂ ਨਹੀਂ ਕਿ ਇਹ ਜਿਹੜੀਆਂ ਸ਼ਾਹੀ ਸਰਾਵਾਂ ਬਣਾਈਆਂ ਜਾ ਰਹੀਆਂ ਇਹਨਾਂ ਦਾ ਕਾਰੋਬਾਰੀਕਰਨ ਹੋ ਰਿਹਾ, ਕਿ ਕੱਲ ਨੂੰ ਜਿਹੜੇ ਮੋਟੇ ਸ਼ਰਧਾਲੂ ਆਉਣਗੇ ਉਹ ਇੱਥੇ ਠਹਿਰਨਗੇ, ਹੋਟਲ ਕੋਈ ਲਾਗੇ ਪਾਸੇ ਰਹਿਣ ਨਹੀਂ ਦੇਣਾ, ਫਿਰ ਇੱਥੋਂ ਗਾਹਕ ਜਾਣ ਨਹੀਂ ਦੇਣਾ। ਇਹ ਆਮ ਸ਼ਰਧਾਲੂ ਫਿਰ ਉੱਥੇ ਕਿਤੇ ਨਜ਼ਰ ਨਹੀਂ ਆਏਗਾ। ਬਿਲਕੁਲ ਮਿੰਟੋ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਜ਼ਰੂਰ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।